ਇੱਕ ਯਹੂਦੀ ਮੈਗਜ਼ੀਨ ਜੂਇਸ਼ ਕਰੰਟ, ਉਹਨਾਂ ਨੇ ਇੱਕ ਆਪਣੀ ਇਨਵੈਸਟੀਗੇਟਿਵ ਰਿਪੋਰਟ ਛਾਪੀ ਆ, ਜਿਸ ਵਿੱਚ ਐਚਏਐਫ ਦੇ ਉਹਨਾਂ ਦਾਅਵਿਆਂ ਤੋਂ ਪਰਦਾ ਚੱਕ ਹੁੰਦਾ ਆ ਜੋ ਕਿ ਆਪਣੇ ਦਾਅਵਿਆਂ 'ਚ ਨਿਰਾ ਝੂਠ ਬੋਲ ਰਹੇ ਸੀ। ਜਿਹੜੀਆਂ ਘਟਨਾਵਾਂ ਦਾ ਹਿੰਦੂਆਂ ਨਾਲ ਕੋਈ ਸੰਬੰਧ ਵੀ ਨਹੀਂ ਹੈਗਾ, ਉਹਨੇ ਲਿਖਿਆ ਵੀ ਉਹ ਵੀ ਹਿੰਦੂਫੋਬਿਕ ਢਾਂਚੇ ਦੇ ਵਿੱਚ ਹੈ, ਜਿਹੜੀਆਂ ਪਾ ਕੇ ਆਪਣੇ ਆਪ ਨੂੰ, ਆਪਣੇ ਜਿਹੜਾ ਪੋਲੀਟੀਕਲ ਏਜੰਡਾ ਹੈਗਾ ਉਹਨੂੰ ਅੱਗੇ ਵਧਾਇਆ ਗਿਆ ਹੋਇਆ। ਵੀ ਵਾਈਟ ਲੇਡੀ ਨੇ ਅਬਿਊਜ਼ਿਵ ਲੈਂਗੁਏਜ ਜਿਹੜੀ ਉਹਨਾਂ ਦੇ ਖਿਲਾਫ ਆ ਜਿਹੜੀ ਬੋਲੀ, ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਦੇਸ਼ ਵਿੱਚ ਕੀ ਕਰ ਰਹੇ ਹੋ, ਹਨਾ, ਤੁਸੀਂ ਜਿੱਥੋਂ ਆਏ ਹੋ ਤੁਸੀਂ ਆਪਣੇ ਦੇਸ਼ ਵਿੱਚ ਜਾਓ, ਹਨਾ। ਸੋ ਉਹ ਬੰਗਾਲੀ ਸਪੀਕਿੰਗ ਔਰਤਾਂ ਨੇ ਜਦੋਂ ਉਹਨੂੰ ਇੰਗਲਿਸ਼ ਵੀ ਪੁੱਛਿਆ ਵੀ ਤੈਨੂੰ ਕਿੱਦਾਂ ਲੱਗਦਾ ਵੀ ਅਸੀਂ ਇਸ ਮੁਲਕ ਵਿੱਚ ਪੈਦਾ ਨਹੀਂ ਹੋਏ ਜਾਂ ਹੋਈਆਂ, ਹਨਾ, ਉਹ ਕਹਿੰਦੀ ਵੀ ਤੁਹਾਡਾ ਸਕਿਨ ਦਾ ਕਲਰ ਜਿਹੜਾ ਹੈਗਾ ਉਹ ਦੱਸ ਰਿਹਾ, ਤੇ ਦੂਸਰਾ ਜਿਹੜੀ ਤੁਸੀਂ ਬੋਲੀ ਬੋਲ ਰਹੀਆਂ ਹਨ ਵੀ ਇਹ ਇੰਗਲਿਸ਼ ਨਹੀਂ ਹੈਗੀ, ਹਨਾ। ਤੋ ਜੂਇਸ਼ ਕਰੰਟ ਤੇ ਮੁਕਤਾ ਜੋਸ਼ੀ ਦਾ ਇਹ ਕਹਿਣਾ ਹੈਗਾ ਵੀ ਸਾਰੀਆਂ ਘਟਨਾਵਾਂ ਨੂੰ ਹਿੰਦੂਫੋਬਿਕ ਆ ਜਿਹੜੀਆਂ ਉਹ ਨਹੀਂ ਕਿਹਾ ਜਾਣਾ ਚਾਹੀਦਾ। ਬਹੁਤ ਵੱਡੀ ਪੱਧਰ ਤੇ ਜਿਹੜੀਆਂ ਘਟਨਾਵਾਂ ਨੇ ਉਹ ਰੇਸ਼ਿਜ਼ਮ ਨਾਲ ਸੰਬੰਧਿਤ ਨੇ, ਜਿਹੜਾ ਕਿ ਉਹ ਕੱਲਾ ਹਿੰਦੂਆਂ ਦੇ ਖਿਲਾਫ ਨਹੀਂ ਹੁੰਦਾ, ਉਹ ਸਿੱਖਾਂ ਦੇ ਖਿਲਾਫ ਵੀ, ਇਸਲਾਮ ਦੇ ਖਿਲਾਫ, ਅਰਬ ਦੇ ਖਿਲਾਫ, ਜਾਂ ਜਿਹੜੇ ਉੱਥੇ ਚਾਈਨੀਜ਼ ਆ, ਉਹਨਾਂ ਮਤਲਬ ਕਿ ਕਿਸੇ ਵੀ ਕਮਿਊਨਿਟੀ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਹੈਗੀ ਆ ਉਹਨਾਂ ਦੇ ਖਿਲਾਫ ਹੁੰਦਾ ਹੈ। ਸੈਂਟਰਲੀ ਇਹਨੂੰ ਜਿਸ ਤਰ੍ਹਾਂ ਵੀ ਹਿੰਦੂਫੋਬਿਕ ਕਹਿ ਦੇਣਾ ਜੂਇਸ਼ ਕਰੰਟ ਦਾ ਤੇ ਮੁਕਤਾ ਜੋਸ਼ੀ ਦਾ ਇਹ ਕਹਿਣਾ ਵੀ ਇਹ ਇਨਸਾਫ ਨਹੀਂ ਕਰ ਰਹੇ, ਆਪਾਂ ਉਹਨੂੰ ਪੋਲੀਟੀਕਲੀ ਜਿਹੜਾ ਹੈਗਾ ਮੋਬਿਲਾਈਜ਼ ਕਰਕੇ ਆਪਣੇ ਕਿਸੇ ਏਜੰਡੇ ਨੂੰ ਅੱਗੇ ਵਧਾਉਣ ਦਾ ਯਤਨ ਕਰ। ਉਹ ਕਹਿੰਦਾ ਵੀ 2019 ਤੋਂ ਲੈ ਕੇ 2024 ਤੱਕ HAF ਨੇ ਹਿੰਦੂਫੋਬਿਕ ਘਟਨਾਵਾਂ ਵਿੱਚ 200 ਇਨਸੀਡੈਂਟਸ ਦਾ ਜਿਹੜਾ ਹੈਗਾ ਵਰਣਨ ਕੀਤਾ ਹੈਗਾ ਉਹਨਾਂ ਦੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ। ਦੱਸਿਆ ਕੱਲੀ ਘਟਨਾ ਜਿਹੜੀਆਂ 161 ਘਟਨਾਵਾਂ ਅਮਰੀਕਾ ਵਿੱਚ ਹੋਈਆਂ ਨੇ, ਉਹਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਉਹ HAF ਨਾਲ ਸੰਪਰਕ ਕਰਦੇ ਹੈਗੇ ਵੀ ਤੁਸੀਂ ਕੋਈ ਸਬੂਤ ਜਾਂ ਕੋਈ ਇਸ ਕਿਸਮ ਦੀ ਜਿਹੜੀ ਹੈਗੀ ਆ ਸਾਨੂੰ ਉਹਦੇ ਕੰਕਰੀਟ ਸਬੂਤ ਦਿਓ, ਤਾਂ ਕਿ ਅਸੀਂ ਤੁਹਾਡੇ ਬਿਹਾਫ ਤੇ ਹੀ ਜਿਸ ਤਰ੍ਹਾਂ ਕੋਈ ਕੇਸ ਵਗੈਰਾ ਜਾਂ ਕੁਝ ਹੋਰ ਇਸ ਤਰ੍ਹਾਂ ਕਰ ਸਕਦੇ ਹਾਂ, ਜਾਂ ਸਾਨੂੰ ਕੋਈ ਜਾਣਕਾਰੀ ਜਾਂ ਅਸੀਂ ਤੁਹਾਡਾ ਪੱਖ ਆ ਜਿਹੜਾ ਵਧੀਆ ਢੰਗ ਨਾਲ ਰੱਖ ਸਕਦੇ ਹੈਗੇ ਆ। ਸੋ ਜੂਇਸ਼ ਕਰੰਟ ਕਹਿੰਦਾ ਵੀ 75% ਆਫ 161 ਘਟਨਾਵਾਂ ਜਿਹੜੀਆਂ ਉਹ ਹਿੰਦੂਫੋਬੀਆ ਦੀ ਪਰਿਭਾਸ਼ਾ ਦੇ ਵਿੱਚ ਨਹੀਂ ਆਉਂਦੀਆਂ। 12 ਘਟਨਾਵਾਂ ਉਹਨਾਂ ਲੋਕਾਂ ਵਿਰੁੱਧ ਸਨ ਜਿਹੜੇ USA ਵਿੱਚ ਕਾਸਟ ਸਿਸਟਮ ਤੇ ਪਾਬੰਦੀ ਲਾਉਣੀ ਚਾਹੁੰਦੇ ਸਨ। 93 ਘਟਨਾਵਾਂ ਜੋ HAF ਨੇ ਸਾਹਮਣੇ ਲਿਆਂਦੀਆਂ ਹਨ ਉਹ ਨਫ਼ਰਤ ਭਰਪੂਰ ਅਤੇ ਪੱਖਪਾਤ ਵਾਲੇ ਵਤੀਰੇ ਨਾਲ ਸੰਬੰਧਿਤ ਹਨ, ਨਾ ਕਿ ਹਿੰਦੂਫੋਬਿਕ। ਔਰ ਜਿਹੜੀਆਂ ਉਹ ਮੁਸਲਮਾਨਾਂ ਦੇ ਖਿਲਾਫ ਘਟਨਾਵਾਂ ਹੋਈਆਂ, ਜੂਇਸ਼ ਕਰੰਟ ਕਹਿੰਦਾ ਉਹ ਵੀ ਜਿਹੜੀਆਂ HAF ਨੇ ਆਪਣੇ ਖਾਤੇ ਵਿੱਚ ਹਿੰਦੂਫੋਬਿਕ ਖਾਤੇ ਵਿੱਚ ਪਾ ਲਈਆਂ। ਠੀਕ ਹੈ, ਉਹ ਵੀ ਹਿੰਦੂਫੋਬਿਕ ਜਿਹੜੀਆਂ ਹੈਗੀਆਂ ਉਹ ਕਰ ਦਿੱਤੀਆਂ। ਸੋ ਉਹਨਾਂ ਨੇ ਬੜੀ ਡੀਪ ਇਨਵੈਸਟੀਗੇਸ਼ਨ ਕਰੀਆਂ। ਇਹ ਹੁਣ ਦੋਹਾਂ ਨੂੰ ਜਿਹੜੇ ਰੋਹਿਤ ਚੋਪੜਾ ਉਹ ਕਹਿੰਦੇ ਵੀ ਦੋਹਾਂ ਨੂੰ ਵੱਖਰਾ ਕਰਨ ਦੀ ਲੋੜ ਆ, ਹਿੰਦੂ ਐਜ਼ ਏ ਰਿਲੀਜਨ ਤੇ ਹਿੰਦੂਤਵਾ ਐਜ਼ ਏ ਪੋਲੀਟੀਕਲ ਆਈਡੀਓਲੋਜੀ। ਕਹਿ ਰਿਹਾ ਹੈਗਾ ਵੀ HAF ਦੀ ਜਿਹੜੀ ਬਣਤਰ ਹੈਗੀ ਆ ਨਾ, HAF ਦੀ ਬਣਤਰ ADL ਵਰਗੀ ਹੈਗੀ, ਇਹ ਹੈਗੀ ਐਂਟੀ ਡਿਫੇਮੇਸ਼ਨ ਲੀਗ, ਜਿਹੜੀ ਕਿ ਜੂਇਸ਼ ਕਮਿਊਨਿਟੀ ਦੀ ਇੱਕ ਰਾਈਟ ਵਿੰਗ ਸੰਸਥਾ ਹੈਗੀ ਹੈ, ਹਨਾ। ਸੁਚੇਤ ਹੋਣ ਦੀ ਲੋੜ ਹੈ। ਕਿਸੇ ਧਰਮ ਦੇ ਖਿਲਾਫ ਸਿੱਖਾਂ ਨੇ, ਗੁਰੂ ਸਾਹਿਬ ਨੇ ਕਿਹਾ ਕਦੇ ਵੀ ਕੋਈ ਆਪਾਂ ਇਸ ਤਰ੍ਹਾਂ ਦਾ ਪ੍ਰਚਾਰ ਨਹੀਂ ਕਰਨਾ। ਜਿੱਥੇ ਕਿਸੇ ਹੋਰ ਧਰਮ ਤੇ ਵਿਪਤਾ ਵੀ ਆਉਂਦੀ ਹੈਗੀ ਆ, ਆਪਾਂ ਪਹਿਲਾਂ ਵੀ ਖੜੇ ਆ, ਹੁਣ ਵੀ ਜਿਹੜਾ ਹੈਗਾ ਹਰ ਧਰਮ ਨਾਲ ਮੋਢਾ ਜੋੜ ਕੇ ਜਿਹੜਾ ਕਰਨਾ। ਉਹ ਇਹ ਲੋਕ ਵੀ ਆਪਾਂ ਦੇਖੇ ਵੀ ਆਪਾਂ ਇਹ ਕਹਿ ਸਕਦੇ ਵੀ ਇੱਕ ਤਾਂ ਭਟਕੇ ਹੋਏ ਨੇ, ਦੂਜਾ ਮਾਨਸਿਕ ਤੌਰ ਤੇ ਬਿਮਾਰ ਨੇ, ਆਪਾਂ ਇਹ ਸਮਝੀਏ। ਸੋ ਬਿਮਾਰ ਵਿਅਕਤੀ ਨਾਲ ਕਨਫਰੰਟੇਸ਼ਨ ਵਿੱਚ ਨਹੀਂ ਆਇਆ ਜਾਂਦਾ, ਉਹਨੂੰ ਕਿਸੇ ਨਾ ਕਿਸੇ ਸੁਧਾਰਨ ਦੇ ਜਿਹੜੇ ਹੈਗੇ ਡੈਮੋਕ੍ਰੈਟਿਕ ਪ੍ਰੋਸੈਸ ਵਿੱਚ ਪਾਇਆ ਜਾਂਦਾ। ਸੋ ਆਪਾਂ ਇਹ ਦੇਖੀਏ ਵੀ ਉਹ ਵਿਕਟਮ ਨੇ ਅਸਲ 'ਚ, ਹਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ। ਸੋ ਕਈ ਘਟਨਾਵਾਂ ਇਸ ਟਾਈਮ ਦੁਨੀਆ ਭਰ ਦੇ ਵਿੱਚ ਚੱਲ ਰਹੀਆਂ ਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਾਂਗੇ ਅਮਰੀਕਾ ਦੇ ਸੰਦਰਭ ਦੇ ਨਾਲ। ਭਾਰਤ ਦੀ ਸਰਕਾਰ ਦੀਆਂ ਕੁਝ ਜਿਹੜੀਆਂ ਪ੍ਰੋਕਸੀਜ਼ ਕਹਿ ਸਕਦੇ ਆ, ਜਾਂ ਉਹਨਾਂ ਦੇ ਏਜੰਡੇ, ਉਹਨਾਂ ਦੇ ਪ੍ਰੋਪੋਗੰਡੇ ਨੂੰ ਫੈਲਾਉਣ ਵਾਲੀਆਂ ਕੁਝ ਸੰਸਥਾਵਾਂ ਇੱਥੇ ਇਸ ਟਾਈਮ ਲਗਾਤਾਰ ਸਿਰ ਚੁੱਕ ਰਹੀਆਂ। ਸਿੱਖਾਂ ਨੂੰ ਬਦਨਾਮ ਕਰਨਾ, ਸਿੱਖਾਂ ਦੇ ਗੁਰੂ ਘਰਾਂ ਦੇ ਨੂੰ ਸ਼ਬਦੀ ਜਿਹੜਾ ਉਹਨਾਂ ਦੇ ਉੱਤੇ ਵਾਰ ਕਰਨੇ। ਜਿੱਦਾਂ ਪਿਛਲੀ ਵਾਰੀ ਆਪਾਂ ਅਕੈਡਮਿਕ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਉਹ ਗੱਲ ਕੀਤੀ, ਇਹ ਕਿਤੇ ਨਾ ਕਿਤੇ ਉਸੇ ਕੜੀ ਦੇ ਨਾਲ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਹੀ ਆ ਕੇ ਜਿਹੜੀ ਉਹ ਚੀਜ਼ ਜੁੜਦੀ ਆ। ਆਪਾਂ ਨੂੰ ਪਤਾ ਕੈਲੀਫੋਰਨੀਆ ਦੇ ਵਿੱਚ ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਚੱਲ ਰਿਹਾ ਆ, ਜਿਸ ਦੀ ਵਿਰੋਧਤਾ ਕੁਝ ਜਿਹੜੀਆਂ ਹਿੰਦੂਤਵੀ
ਜਥੇਬੰਦੀਆਂ ਇੱਥੇ ਆ, ਜਿਨ੍ਹਾਂ ਦਾ ਨਾਮ ਲਈਏ ਤਾਂ HAF ਤੇ ਕੋਨਾ ਵਰਗੀਆਂ ਜਿਹੜੀਆਂ ਆ ਉਹ ਲੱਗੀਆਂ ਹੋਈਆਂ ਆ ਉਸ ਬਿੱਲ ਨੂੰ ਫੇਲ ਕਰਾਉਣ ਦੇ ਲਈ। ਬੀਤੇ ਦਿਨਾਂ ਦੇ ਵਿੱਚ ਕੁਝ ਕੁ ਆਰਟੀਕਲ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਲੈ ਕੇ ਜਿਹੜੇ ਉਹ ਸਾਹਮਣੇ ਆਏ ਆ। ਬੀਤੇ ਦਿਨਾਂ 'ਚ ਇਹ ਵੀ ਹੋਇਆ, ਗੁਰਦੁਆਰਾ ਸਾਹਿਬ ਫਰੀਮੌਂਟ ਦੇ ਦੁਆਰਾ ਲੰਮੇ ਚੌੜੀ ਕਈ ਮਹੀਨਿਆਂ ਦੀ ਇਨਵੈਸਟੀਗੇਸ਼ਨ ਬਾਅਦ 'ਚ ਜਿਹੜੇ ਅਟਾਰਨੀ ਜਨਰਲ ਨੇ ਪੈਮ ਬੌਂਡੀ, ਉਹਨਾਂ ਨੂੰ ਚਿੱਠੀ ਲਿਖੀ ਗਈ ਵੀ HAF ਦੀ ਫਾਰਾ ਦੇ ਤਹਿਤ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ, ਵੀ ਫੋਰਨ ਏਜੰਟ ਦੇ ਤੌਰ ਦੇ ਉੱਤੇ ਉਹ ਇੱਥੇ ਕੰਮ ਕਰ ਰਹੇ ਆ, ਜਿਸ ਨੂੰ HAF ਜਿਹੜਾ ਉਹ ਨਕਾਰ ਰਿਹਾ ਆ। ਪਰ ਇੱਕ ਯਹੂਦੀ ਮੈਗਜ਼ੀਨ ਜੂਇਸ਼ ਕਰੰਟ, ਉਹਨਾਂ ਨੇ ਇੱਕ ਆਪਣੀ ਇਨਵੈਸਟੀਗੇਟਿਵ ਰਿਪੋਰਟ ਛਾਪੀ ਆ, ਜਿਸ ਵਿੱਚ HAF ਦੇ ਉਹਨਾਂ ਦਾਅਵਿਆਂ ਤੋਂ ਪਰਦਾ ਚੱਕ ਹੁੰਦਾ ਆ ਜੋ ਕਿ ਆਪਣੇ ਦਾਅਵਿਆਂ 'ਚ ਨਿਰਾ ਝੂਠ ਬੋਲ ਰਹੇ ਸੀ। ਹਿੰਦੂ ਫੋਬੀਆ ਦੇ ਨਾਂ ਹੇਠਾਂ ਬਹੁਤ ਗਲਤ ਪ੍ਰਚਾਰ, ਲਾ ਮੇਕਰਸ ਨੂੰ ਮਿਲਣਾ ਔਰ ਲਾ ਆਫਿਸਰਸ ਨੂੰ ਮਿਲਣ ਦੀ ਜਿਹੜੀ ਕਵਾਇਦ ਆ HAF ਦੁਆਰਾ ਚੱਲ ਰਹੀ ਆ। ਅੱਜ ਆਪਾਂ ਉਸ ਮੈਗਜ਼ੀਨ ਦੇ ਉਸ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਆ ਉਸ ਉੱਤੇ ਗੱਲਬਾਤ ਕਰਦੇ ਹਾਂ। ਅਵਤਾਰ ਸਿੰਘ ਜੀ, ਜਿਹੜਾ ਯਹੂਦੀ ਮੈਗਜ਼ੀਨ ਆ, ਉਹਨਾਂ ਨੇ ਆਪਣੇ ਤਾਜ਼ਾ ਅੰਕ ਦੇ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਦੀਆਂ ਗਲਤ ਕਾਰਵਾਈਆਂ ਦਾ ਖੁਲਾਸਾ ਕੀਤਾ ਆ। ਕੀ ਕਹਿੰਦਾ ਹੈ ਇਹ ਜਿਹੜਾ ਜੂਇਸ਼ ਕਰੰਟਸ ਦਾ ਮੈਗਜ਼ੀਨ? ਹਾਂਜੀ, ਸੋ ਇੱਕ ਕਾਫੀ ਵੱਡੀ ਹੈਰਾਨਗੀ ਵਾਲੀ ਗੱਲ ਹੈਗੀ ਆ ਵੀ, ਕਿਉਂਕਿ ਆਮ ਤੌਰ ਤੇ ਆਪਾਂ ਦੇਖਿਆ ਵੀ ਹਿੰਦੂ ਸੰਗਠਨਾਂ ਦੇ ਯਹੂਦੀ ਸੰਗਠਨਾਂ ਨਾਲ ਬਹੁਤ ਨੇੜਲੇ ਸੰਬੰਧ ਪਿਛਲੇ ਸਮੇਂ ਦੌਰਾਨ, ਜਦੋਂ ਦੇ ਨਰਿੰਦਰ ਮੋਦੀ ਉਹਨੇ ਸੱਤਾ ਵਿੱਚ ਆਏ ਆ, ਉਹ ਸੰਬੰਧ ਇੱਕ ਤਰ੍ਹਾਂ ਨਾਲ ਬਣੇ ਹੋਏ ਹੈਗੇ ਆ। ਪਰ ਇਹਦੇ ਬਾਵਜੂਦ ਵੀ ਇੱਕ ਜੂਇਸ਼ ਕਮਿਊਨਿਟੀ ਵੱਲੋਂ ਜਾਂ ਉਹਨਾਂ ਦੇ ਵਿਦਵਾਨਾਂ ਵੱਲੋਂ ਚਲਾਇਆ ਜਾਂਦਾ ਜਿਹੜਾ ਇੰਟਰਨੈਸ਼ਨਲ ਅਕੈਡਮਿਕ ਪੋਰਟਲ ਹੈਗਾ jewishgrants.org, ਉਹਦੇ ਤੇ ਪਿਛਲੇ ਦਿਨੀ ਇੱਕ ਲੰਬੀ ਸਟੋਰੀ ਛਪੀ ਆ, ਔਰ ਇੱਕ ਹਿੰਦੂ ਵਿਅਕਤੀ ਵੱਲੋਂ ਮੁਕਤਾ ਜੋਸ਼ੀ ਨੇ ਇਹ ਸਟੋਰੀ ਹੈਗੀ ਆ ਜਿਹੜੀ ਕਰੀ ਹੈਗੀ ਆ, ਜਿਹੜੀ ਅਮਰੀਕਾ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਉਹਦੀਆਂ ਜਿਹੜੀਆਂ ਸਰਗਰਮੀਆਂ ਨੇ, ਉਹਦੇ ਵੱਲੋਂ ਜਿਹੜੀਆਂ ਡੈਫੀਨੇਸ਼ਨਸ ਦਿੱਤਾ ਜਾ ਰਹੀਆਂ ਹਿੰਦੂ ਫੋਬੀਆ ਬਾਰੇ, ਔਰ ਜਿਹੜੀਆਂ ਗਲਤ ਧਾਰਨਾਵਾਂ ਇਸ ਸੰਬੰਧੀ ਪੇਸ਼ ਕੀਤੀਆਂ ਜਾ ਰਹੀਆਂ, ਔਰ ਉਹਨਾਂ ਦੀਆਂ ਸਰਗਰਮੀਆਂ ਦੇ ਜਿਹੜੇ ਪਿਛਲੇ ਏਜੰਡਾ ਵੀ, ਉਹਨਾਂ ਦੇ ਪਿੱਛੇ ਏਜੰਡਾ ਕੀ ਕੰਮ ਕਰ ਰਿਹਾ, ਉਹਦੇ ਬਾਰੇ ਮੁਕਤਾ ਜੋਸ਼ੀ ਦਾ ਇੱਕ ਆਰਟੀਕਲ ਛਪਿਆ, ਆਡਿਟਿੰਗ ਦੀ ਹਿੰਦੂ ਅਮਰੀਕਨ ਫਾਊਂਡੇਸ਼ਨਸ ਕਲੇਮਸ ਆਫ ਹਿੰਦੂ ਫੋਬੀਆ, ਵੀ ਜਿਹੜੇ ਉਹ ਕਲੇਮ ਕਰਦੇ ਆ ਵੀ ਸਾਡੇ ਨਾਲ ਐਜ਼ ਏ ਹਿੰਦੂ ਹੋਣ ਕਰਕੇ ਵਿਤਕਰਾ ਹੋ ਰਿਹਾ ਹੈਗਾ, ਸਾਨੂੰ ਹਿੰਦੂ ਹੋਣ ਕਰਕੇ ਟਾਰਗੇਟ ਕੀਤਾ ਜਾ ਰਿਹਾ। ਉਹਨਾਂ ਨੇ ਬਹੁਤ ਸਾਰੀਆਂ ਘਟਨਾਵਾਂ ਦਾ ਵਰਣਨ ਕਰਿਆ, ਜਿਹਦੇ ਬਾਰੇ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ ਵੀ ਕਿੰਨੀਆਂ ਘਟਨਾਵਾਂ ਤੇ ਉਹਨਾਂ ਨੇ ਰਿਸਰਚ ਕਰੀ ਆ। ਜਦੋਂ ਉਹਨਾਂ ਘਟਨਾਵਾਂ ਦੇ ਕੋਈ ਸਬੂਤ ਦੇਣ ਲਈ ਜੂਇਸ਼ ਕਰੰਟਸ ਵੱਲੋਂ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਲਿਖਤੀ ਤੌਰ ਤੇ ਜਾਂ ਜ਼ੁਬਾਨੀ ਜਿਸ ਤਰ੍ਹਾਂ ਵੀ ਪੁੱਛਿਆ ਗਿਆ, ਤਾਂ HAF ਨੇ ਕਿਹਾ ਵੀ ਸਾਡੇ ਕੋਲ ਇੰਨਾ ਸਟਾਫ ਨਹੀਂ ਹੈਗਾ ਜਿਸ ਕਰਕੇ ਅਸੀਂ ਤੁਹਾਨੂੰ ਸਬੂਤ ਦੇ ਸਕੇ, ਜਾਣੀ ਉਹ ਸਬੂਤ ਦੇਣ ਤੋਂ ਲਗਾਤਾਰ ਮੁੱਕਰ ਗਏ ਹੋਏ ਆ। ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਬਹੁਤ ਲੰਬਾ ਇੱਕ ਵਿਸਥਾਰ ਵਿੱਚ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ, ਜਿਸ ਤਰ੍ਹਾਂ ਤੁਸੀਂ ਵੀ ਗੱਲ ਕਰੀ ਆ ਵੀ 509 ਨੰਬਰ ਜਿਹੜਾ ਬਿੱਲ ਹੈਗਾ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ, ਪੰਜਾਬੀ ਰੇਡੀਓ USA ਨੇ ਉਹ ਸਟੋਰੀ ਵੀ ਕੀਤੀ ਸੀਗੀ ਪਿਛਲੇ ਦਿਨੀ, ਜਿਹਦੇ ਵਿੱਚ ਦਿਖਾਇਆ ਸੀਗਾ ਵੀ ਉਹਨਾਂ ਦੇ ਵੱਖ-ਵੱਖ ਰਿਪਰੈਜ਼ੈਂਟੇਟਿਵਸ ਕੈਲੀਫੋਰਨੀਆ ਅਸੈਂਬਲੀ ਵਿੱਚ ਆ ਕੇ ਕਹਿ ਰਿਹਾ ਵੀ ਆਈ ਅਪੋਜ਼ ਦੀ ਬਿੱਲ, ਹਨਾ, ਵੀ ਉਹ ਬਿੱਲ ਨੂੰ ਜਿਹੜਾ ਹੈਗਾ ਅਪੋਜ਼ ਕਰ ਰਹੇ ਹੈਗੇ। ਸੋ ਜਿਹੜਾ ਸਿੱਖਾਂ ਤੇ ਜਿਹੜਾ ਰਿਪਰੈਸ਼ਨ ਹੁੰਦਾ ਹੈਗਾ, ਉਹਦੇ ਖਿਲਾਫ ਉਹ ਜਿਸ ਤਰ੍ਹਾਂ ਕਹਿ ਰਹੇ ਆ ਵੀ ਇਹ ਠੀਕ ਹੋ ਰਿਹਾ। ਜਦੋਂ ਕੋਈ ਵੀ ਘਟਨਾ, ਇੱਥੇ ਮੁਕਤਾ ਜੋਸ਼ੀ ਨੇ ਕਿਹਾ ਵੀ ਜਿਹੜੀਆਂ ਘਟਨਾਵਾਂ ਦਾ ਹਿੰਦੂਆਂ ਨਾਲ ਕੋਈ ਸੰਬੰਧ ਵੀ ਨਹੀਂ ਹੈਗਾ, ਉਹਨੇ ਲਿਖਿਆ ਵੀ ਉਹ ਵੀ ਹਿੰਦੂ ਫੋਬਿਕ ਢਾਂਚੇ ਦੇ ਵਿੱਚ ਆ, ਜਿਹੜੀਆਂ ਪਾ ਕੇ ਆਪਣੇ ਆਪ ਨੂੰ, ਆਪਣੇ ਜਿਹੜਾ ਪੋਲੀਟੀਕਲ ਏਜੰਡਾ ਹੈਗਾ ਉਹਨੂੰ ਅੱਗੇ ਵਧਾਇਆ ਗਿਆ ਹੋਇਆ। ਸੋ jewishgrants.org ਵੱਲੋਂ ਇਹ ਛਾਪਣਾ, ਇਹਦੇ ਤੋਂ ਹੁਣ ਇਹ ਨਜ਼ਰ ਆ ਰਿਹਾ ਹੈਗਾ ਵੀ ਜਿਹੜੀਆਂ ਇਮਾਨਦਾਰ ਜਿਹੜੀਆਂ ਲਿਬਰਲ ਫੋਰਸਿਸ ਹੈਗੀਆਂ, ਉਹਨਾਂ ਨੂੰ ਜਿਹੜਾ ਹੈਗਾ ਇਹ ਏਜੰਡਾ ਹੁਣ ਸਮਝ ਆਉਣ ਲੱਗਿਆ ਵੀ ਡਿਪਲੋਮੈਟਿਕਲੀ ਬਿਹਾਈਂਡ ਦੀ ਸੀਨ ਆ ਜਿਹੜੀਆਂ ਪ੍ਰੋਕਸੀਜ਼ ਬਣਾ ਕੇ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਸਰਕਾਰਾਂ ਵੱਲੋਂ ਕਾਇਮ ਕੀਤੀਆਂ ਹੋਈਆਂ, ਜਿਹੜੀਆਂ ਅਸਲ ਵਿੱਚ ਵਿਕਟਿਮਹੁੱਡ ਦਾ ਪਰਦਾ ਪਾ ਕੇ ਆਪਣਾ ਜਿਹੜਾ ਪੋਲੀਟੀਕਲ ਏਜੰਡਾ ਹੈ, ਜਿਹੜਾ ਇੱਕ ਪਾਰਟੀ ਦਾ, ਹਿੰਦੂਤਵਾ ਦਾ, ਜਾਂ ਜਿਹੜੀ ਪੋਲਿਟਿਕਸ ਆ, ਧਰਮ ਦਾ ਕਹਿੰਦੇ ਵੀ ਏਜੰਡਾ ਅੱਗੇ ਨਹੀਂ ਵਧਾਇਆ ਜਾ ਰਿਹਾ, ਧਰਮ ਨਾਲ ਜੁੜੀ ਹੋਈ ਜਿਹੜੀ ਵਿਰੋਲੈਂਟ ਪੋਲਿਟਿਕਸ ਆ ਉਹਦਾ ਜਿਹੜਾ ਏਜੰਡਾ ਅੱਗੇ ਵਧਾਇਆ ਜਾ ਰਿਹਾ। ਸੋ ਮੁਕਤਾ ਜੋਸ਼ੀ ਦਾ ਇਹ ਆਰਟੀਕਲ ਕਾਫੀ ਇੰਟਰਸਟਿੰਗ ਹੈ ਔਰ ਪੜ੍ਹਨਯੋਗ ਹੈ, ਜਿਹਦੇ ਤੇ ਆਪਾਂ ਹੁਣ ਅੱਗੇ ਵਿਚਾਰ ਕਰਦੇ ਹਾਂ। ਅੱਛਾ, ਇਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਅਵਤਾਰ ਸਿੰਘ ਜੀ, ਵੀ ਘਟਨਾਵਾਂ ਦੀ ਜਿਹੜੀ ਤਰਤੀਬ ਆ ਉਸਨੂੰ ਉਹ ਸ਼ੁਰੂ ਕਿੱਥੋਂ ਕਰਦੇ ਆ ਇਸ ਪੂਰੇ ਆਰਟੀਕਲ 'ਚ? ਹਾਂਜੀ, ਸੋ ਮੁਕਤਾ ਜੋਸ਼ੀ ਨੇ ਜਿਹੜੀ ਘਟਨਾਵਾਂ ਦੀ ਤਰਤੀਬ ਸ਼ੁਰੂ ਕੀਤੀ ਹੈ, ਉਹ ਆਖਦੇ ਹਨ ਵੀ ਕੁਝ ਸਮਾਂ ਪਹਿਲਾਂ ਟੈਕਸਸ ਦੇ ਲਾਗੇ ਪਲਾਨੋ ਸ਼ਹਿਰ ਵਿੱਚ
ਕੁਝ ਬੰਗਾਲੀ ਸਪੀਕਿੰਗ ਔਰਤਾਂ ਜਿਹੜੀਆਂ ਕਿ ਇੰਡੀਆ ਤੋਂ ਬਿਲੋਂਗ ਕਰਦੀਆਂ, ਬੰਗਾਲੀ ਉਹਦੇ ਤੋਂ ਹੈਗੀਆਂ, ਬੈਕਗ੍ਰਾਉਂਡ ਤੋਂ ਹੈਗੀਆਂ, ਜਾਂ ਹੋ ਸਕਦਾ ਉਸ ਵੇਲੇ ਜਦੋਂ ਘਟਨਾ ਵਾਪਰੀ ਉਹ ਬੰਗਾਲੀ ਵਿੱਚ ਗੱਲ ਕਰ ਰਹੀਆਂ ਸੀ ਆਪਸ ਵਿੱਚ, ਉਹਨਾਂ ਤੇ ਕਿਸੇ ਅਮਰੀਕਨ ਲੇਡੀ ਨੇ, ਮੋਸਟ ਪ੍ਰੋਬੇਬਲੀ ਉਹ ਵਾਈਟ ਲੇਡੀ ਹੋਵੇਗੀ, ਹੈ ਨਾ, ਵੀ ਵਾਈਟ ਲੇਡੀ ਨੇ ਅਬਿਊਜ਼ਿਵ ਲੈਂਗੁਏਜ ਜਿਹੜੀ ਉਹਨਾਂ ਦੇ ਖਿਲਾਫ ਆ ਜਿਹੜੀ ਬੋਲੀ, ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਦੇਸ਼ ਵਿੱਚ ਕੀ ਕਰ ਰਹੇ ਹੋ, ਹਨਾ, ਤੁਸੀਂ ਜਿੱਥੋਂ ਆਏ ਹੋ ਤੁਸੀਂ ਆਪਣੇ ਦੇਸ਼ ਵਿੱਚ ਜਾਓ, ਹਨਾ। ਸੋ ਉਹ ਬੰਗਾਲੀ ਸਪੀਕਿੰਗ ਔਰਤਾਂ ਨੇ ਜਦੋਂ ਉਹਨੂੰ ਇੰਗਲਿਸ਼ ਵੀ ਪੁੱਛਿਆ ਵੀ ਤੈਨੂੰ ਕਿੱਦਾਂ ਲੱਗਦਾ ਵੀ ਅਸੀਂ ਇਸ ਮੁਲਕ ਵਿੱਚ ਪੈਦਾ ਨਹੀਂ ਹੋਏ ਜਾਂ ਹੋਈਆਂ, ਹਨਾ, ਉਹ ਕਹਿੰਦੀ ਵੀ ਤੁਹਾਡਾ ਸਕਿਨ ਦਾ ਕਲਰ ਜਿਹੜਾ ਹੈਗਾ ਉਹ ਦੱਸ ਰਿਹਾ, ਤੇ ਦੂਸਰਾ ਜਿਹੜੀ ਤੁਸੀਂ ਬੋਲੀ ਬੋਲ ਰਹੀਆਂ ਹਨ ਵੀ ਇਹ ਇੰਗਲਿਸ਼ ਨਹੀਂ ਹੈਗੀ, ਹਨਾ, ਵੀ ਇਸ ਕਰਕੇ ਤੁਸੀਂ ਇੱਕ ਵੱਖਰੀ ਬੋਲੀ ਬੋਲ ਰਹੀਆਂ ਹੈਗੀਆਂ। ਸੋ ਇਹ ਰੇਸ਼ੀਅਲ ਕਿਸਮ ਦੀ ਜਿਹੜਾ ਹੈਗਾ ਅਬਿਊਜ਼ ਸੀਗਾ, ਹਨਾ, ਵੀ ਰੇਸ਼ੀਅਲ ਸੀਗਾ। ਦੂਸਰਾ ਇਸੇ ਤਰ੍ਹਾਂ ਦਾ ਹੀ ਹੋਇਆ ਇੱਕ ਫਰੀਮਾਉਂਟ ਵਿੱਚ ਹੋਇਆ, ਹਨਾ। ਸੋ ਫਰੀਮਾਉਂਟ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਦਾ ਇਨਸੀਡੈਂਟ ਹੋਇਆ ਜਿੱਥੇ ਕੁਝ ਜਿਸ ਤਰ੍ਹਾਂ ਇੰਡੀਅਨਸ ਜਿਹੜੇ ਇੰਡੀਅਨ ਉੱਥੇ ਕੰਮ ਕਰਦੇ ਹੈਗੇ, ਇੱਕ ਇੰਡੀਅਨ ਵਿਅਕਤੀ ਨਾਲ ਮੇਰਾ ਖਿਆਲ ਹੋਇਆ ਹੈਗਾ ਵੀ ਉਹਨੂੰ ਕਿਹਾ ਗਿਆ ਵੀ ਤੁਸੀਂ ਇੰਡੀਆ ਤੋਂ ਆਏ ਆ, ਇੱਥੇ ਅਸੀਂ ਤੁਹਾਨੂੰ ਵੈਲਕਮ ਨਹੀਂ ਕਹਿੰਦੇ, ਤੁਸੀਂ ਇੰਡੀਆ ਵਾਪਸ ਚਲੇ ਜਾਓ, ਹਨਾ। ਸੋ ਹੁਣ ਇਹ ਦੋ ਘਟਨਾਵਾਂ ਜਿਹੜੀਆਂ ਵਾਪਰੀਆਂ, ਜੋਰਜ ਕਰੰਟ ਕਹਿੰਦਾ ਵੀ ਇਹ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹ ਕਹਿ ਰਹੀ ਆ ਵੀ ਇਹ ਹਿੰਦੂ ਫੋਬਿਕ ਆ, ਵੀ ਉਹਨਾਂ ਵਿਅਕਤੀਆਂ ਨੂੰ ਹਿੰਦੂ ਹੋਣ ਕਰਕੇ ਜਿਹੜਾ ਹੈਗਾ ਉਹਨਾਂ ਨਾਲ ਨਸਲੀ ਵਿਤਕਰਾ ਹੋਇਆ ਹੈਗਾ। ਪਰ ਜੂਸ਼ ਕਰੰਟਸ ਕਹਿੰਦਾ ਵੀ ਇਹ ਹਿੰਦੂ ਫੋਬਿਕ ਨਹੀਂ ਹੈਗਾ, ਉਹਨਾਂ ਦੇ ਧਰਮ ਬਾਰੇ ਕਿਸੇ ਨੇ ਵੀ ਕੋਈ ਗੱਲ ਨਹੀਂ ਕਹੀ, ਨਾ ਟੈਕਸਸ ਵਿੱਚ ਤੇ ਨਾ ਜਿਹੜਾ ਹੈਗਾ ਫਰੀਮਾਉਂਟ ਵਿੱਚ। ਉਹਨਾਂ ਦੀ ਜਿਹੜੀ ਸਕਿਨ ਦਾ ਕਲਰ ਹੈਗਾ ਤੇ ਉਹਨਾਂ ਦੀ ਜਿਹੜੀ ਬੋਲੀ ਹੈਗੀ ਆ ਸਕਿਨ ਦਾ, ਇਟ ਮੀਨਸ ਇਹ ਰੇਸ਼ਿਸਟ ਅਟੈਕ ਹੈਗਾ, ਇਹ ਧਾਰਮਿਕ ਹਿੰਦੂ ਫੋਬਿਕ ਅਟੈਕ ਨਹੀਂ ਹੈਗਾ ਟੈਕਨੀਕਲੀ। ਸੋ ਜੂਸ਼ ਕਰੰਟਸ ਨੇ ਇਹ ਕਿਹਾ, ਪਰ ਕਹਿੰਦੇ ਵੀ ਹਿੰਦੂ ਜਿਹੜੀ HAF ਹੈਗੀ ਆ ਉਹ ਹਰੇਕ ਘਟਨਾ ਨੂੰ ਹੀ ਜਿਹੜਾ ਹੈਗਾ ਵੀ ਉਹ ਜਿਸ ਤਰ੍ਹਾਂ ਆਪਣੇ ਨਾਲ ਜੋੜ ਕੇ ਇੱਕ ਵਿਕਟਮਹੁੱਡ ਦਾ ਜਿਹੜਾ ਵੱਡਾ ਖਲਾਰਾ ਪਾ ਰਹੀ ਹੈਗੀ ਆ, ਤੇ ਉਹਨੂੰ ਉਸ ਤਰ੍ਹਾਂ ਨਾਲ ਆਪਣੇ ਪੋਲੀਟੀਕਲ ਏਜੰਡੇ ਨੂੰ ਜਿਹੜੀ ਅੱਗੇ ਵਧਾ ਰਹੀ ਹੈਗੀ ਹੈ ਨਾ। ਉਹ ਕਹਿੰਦਾ ਵੀ HAF ਨੇ ਕਹਿੰਦਾ ਫਿਰ ਆਪਣੀ ਜਦੋਂ ਇਹ ਦੋ ਘਟਨਾਵਾਂ ਹੋਈਆਂ ਤਾਂ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਤੇ ਜਾਂ ਸੋਸ਼ਲ ਮੀਡੀਆ ਅਕਾਊਂਟਸ ਤੇ ਲਿਖਿਆ, ਪਲੈਨੋ ਐਂਡ ਫਰੀਮਾਉਂਟ ਇਨਸੀਡੈਂਟਸ ਰਿਪਰੈਜ਼ੈਂਟਡ ਦੀ ਸੇਮ ਸੀਥਿੰਗ ਹੇਟਰਡ both including racist and Hindu-phobic invectives, ਹਨਾ। ਇਟ ਮੀਨਸ ਵੀ ਉਹਨਾਂ ਨੇ ਲਿਖਿਆ ਵੀ ਇਹ ਹਿੰਦੂ ਫੋਬਿਕ ਸੀ, ਹਿੰਦੂਆਂ ਦੇ ਖਿਲਾਫ ਜਿਹੜਾ ਧਾਰਮਿਕ ਵਿਤਕਰਾ ਸੀ, ਹਨਾ। ਪਰ ਜਦੋਂ ਜਿਹੜਾ ਜੂਸ਼ ਕਰੰਟਸ ਹੈਗਾ, ਜਦੋਂ ਉਹਨਾਂ ਜਿਹੜੀਆਂ ਪਲੈਨੋ ਵਿੱਚ ਬੰਗਾਲੀ ਲੇਡੀਜ਼ ਨਾਲ ਜਿਹੜਾ ਵਿਤਕਰਾ ਹੋਇਆ ਸੀ ਉਹਨਾਂ ਦੇ ਪਰਿਵਾਰ ਨਾਲ ਜਾਂ ਉਹਨਾਂ ਲੇਡੀਜ਼ ਨਾਲ ਜਾ ਕੇ ਗੱਲਬਾਤ ਕੀਤੀ, ਤਾਂ ਪਰਿਵਾਰ ਦੇ ਮੈਂਬਰਾਂ ਨੇ ਕਿਹਾ, ਫੈਮਿਲੀ ਮੈਂਬਰਸ ਆਫ ਬੰਗਾਲੀ ਵੂਮਨ ਸੈਡ ਇਟ ਵਾਸ ਨਾਟ ਹਿੰਦੂ ਫੋਬਿਕ, instead the attack on the women targeted the color of their skin and the language they speak। ਇਹ ਜਿਨ੍ਹਾਂ ਔਰਤਾਂ ਦੇ ਅਟੈਕ ਹੋਇਆ ਉਹਦੀ ਫੈਮਿਲੀ ਨੇ ਇਹ ਕਿਹਾ ਵੀ ਇਹ ਹਿੰਦੂ ਫੋਬਿਕ ਨਹੀਂ ਸੀ, ਉਹਨਾਂ ਦੇ ਸਕਿਨ ਦੇ ਕਲਰ ਕਰਕੇ ਔਰ ਜਿਹੜੀ ਉਹ ਭਾਸ਼ਾ ਬੋਲ ਰਹੀ ਸੀ। ਇਟ ਮੀਨਸ ਇਹ ਧਾਰਮਿਕ ਤੌਰ ਤੇ ਓਰੀਐਂਟਡ ਨਫ਼ਰਤ ਨਹੀਂ ਸੀਗੀ, ਇਹ ਰੇਸ਼ਿਜ਼ਮ ਸੀਗਾ, ਜਿਹੜਾ ਕਿ ਆਮ ਤੌਰ ਤੇ ਜਿਹੜੀਆਂ ਵਾਈਟ ਸੁਸਾਇਟੀਜ਼ ਆ ਜਾਂ ਜਿਹੜੀਆਂ ਵੈਸਟ ਦੀਆਂ ਬਹੁਤ ਸਾਰੀਆਂ ਸੁਸਾਇਟੀ ਵਿੱਚ ਆਮ ਤੌਰ ਤੇ ਜਿਹੜੀਆਂ ਇਮੀਗ੍ਰੈਂਟ ਕਮਿਊਨਿਟੀਜ਼ ਨੂੰ ਭੁਗਤਣਾ ਪੈਂਦਾ। ਪਰ ਜਿਹੜਾ HAF ਜਿਹੜਾ ਹੈਗਾ ਉਹ ਉਹਦੇ ਨਾਲ ਇੱਕ ਤਰ੍ਹਾਂ ਨਾਲ ਉਹਨੂੰ ਹਿੰਦੂ ਫੋਬਿਕ ਕਰ ਰਿਹਾ। ਸੋ ਜੂਸ਼ ਕਰੰਟਸ ਨੇ ਇੱਥੇ ਟਿੱਪਣੀ ਕਰੀ ਹੈਗੀ ਆ, ਇਫ ਦੀ ਡਾਇਗਨੋਸਿਸ ਇਜ਼ ਰੋਂਗ, ਮਿਸਗਾਈਡਡ ਐਂਡ ਪੋਲਿਟਿਸਾਈਜ਼ਡ ਫॉर ਐਨ ਏਜੰਡਾ, ਦੈਨ ਦੀ ਸੋਲੂਸ਼ਨ ਵੋਂਟ ਬੀ ਸਕਸੈਸਫੁਲ। ਇੱਥੇ ਇਹ ਜੂਸ਼ ਕਰੰਟ ਨੇ ਉਸ ਘਟਨਾ ਬਾਰੇ ਜਿਹੜਾ HAF ਦਾ ਵਰਣਨ ਆ ਉਹਦੇ ਤੇ ਟਿੱਪਣੀ ਕਰਦਾ ਕਿਹਾ ਵੀ ਜੇ ਡਾਇਗਨੋਸਿਸ ਗਲਤ ਆ, ਹਨਾ, ਮਿਸਗਾਈਡਡ ਹੈਗਾ ਔਰ ਪੋਲਿਟਿਸਾਈਜ਼ਡ, ਇੱਕ ਰਾਜਨੀਤਿਕ ਏਜੰਡੇ ਨੂੰ ਅੱਗੇ ਵਧਾਉਣ ਲਈ ਇਹ ਘਟਨਾਵਾਂ ਨੂੰ ਰਾਜਨੀਤਿਕ ਰੰਗ ਦਿੱਤਾ ਜਾ ਰਿਹਾ, ਉਹਨੂੰ ਹਿੰਦੂ ਫੋਬਿਕ ਕਿਹਾ ਜਾ ਰਿਹਾ, ਤਾਂ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਵੀ ਗਲਤ ਦਿਸ਼ਾ ਵਿੱਚ ਜਾ ਸਕਦੀ ਆ, ਤੇ ਉਸ ਜਿਹੜੀ ਇਨਵੈਸਟੀਗੇਸ਼ਨ ਦੇ ਸਿੱਟੇ ਆ ਉਹ ਵੀ ਗਲਤ ਨਿਕਲ ਸਕਦੇ ਆ। ਸੋ ਜੂਸ਼ ਕਰੰਟ ਤੇ ਮੁਕਤਾ ਜੋਸ਼ੀ ਦਾ ਇਹ ਕਹਿਣਾ ਹੈਗਾ ਵੀ ਸਾਰੀਆਂ ਘਟਨਾਵਾਂ ਨੂੰ ਹਿੰਦੂ ਫੋਬਿਕ ਆ ਜਿਹੜੀਆਂ ਉਹ ਨਹੀਂ ਕਿਹਾ ਜਾਣਾ ਚਾਹੀਦਾ। ਬਹੁਤ ਵੱਡੀ ਪੱਧਰ ਤੇ ਜਿਹੜੀਆਂ ਘਟਨਾਵਾਂ ਨੇ ਉਹ ਰੇਸ਼ਿਜ਼ਮ ਨਾਲ ਸੰਬੰਧਿਤ ਨੇ, ਜਿਹੜਾ ਕਿ ਉਹ ਕੱਲਾ ਹਿੰਦੂਆਂ ਦੇ ਖਿਲਾਫ ਨਹੀਂ ਹੁੰਦਾ, ਉਹ ਸਿੱਖਾਂ ਦੇ ਖਿਲਾਫ ਵੀ, ਇਸਲਾਮ ਦੇ ਖਿਲਾਫ, ਅਰਬ ਦੇ ਖਿਲਾਫ, ਜਾਂ ਜਿਹੜੇ ਉੱਥੇ ਚਾਈਨੀਜ਼ ਆ, ਮਤਲਬ ਕਿ ਕਿਸੇ ਵੀ ਕਮਿਊਨਿਟੀ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਹੈਗੀ ਆ ਉਹਨਾਂ ਦੇ ਖਿਲਾਫ ਹੁੰਦਾ ਹੈ। ਸੈਂਟਰਲੀ ਇਹਨੂੰ ਜਿਸ ਤਰ੍ਹਾਂ ਵੀ ਹਿੰਦੂ ਫੋਬਿਕ ਕਹਿ ਦੇਣਾ ਜੂਸ਼ ਕਰੰਟ ਦਾ ਤੇ ਮੁਕਤਾ ਜੋਸ਼ੀ ਦਾ ਇਹ ਕਹਿਣਾ ਵੀ ਇਹ ਇਨਸਾਫ ਨਹੀਂ ਕਰ ਰਹੇ, ਆਪਾਂ ਉਹਨੂੰ ਪੋਲੀਟੀਕਲੀ ਜਿਹੜਾ ਹੈਗਾ ਮੋਬਿਲਾਈਜ਼ ਕਰਕੇ ਆਪਣੇ ਕਿਸੇ ਏਜੰਡੇ ਨੂੰ ਅੱਗੇ ਵਧਾਉਣ ਦਾ ਯਤਨ ਕਰ ਰਹੇ ਹੈਗੇ। ਜੀ ਜੀ ਜੀ
ਸੋ ਬਿਲਕੁਲ ਇਹ ਬੜੀ ਉਹਨਾਂ ਦੀ ਸਟੀਕ ਜਿਹੜੀ ਇਸ ਦੇ ਵਿੱਚ ਜਿਹੜੀਆਂ ਗੱਲਾਂ ਆ ਉਹ ਸਾਹਮਣੇ ਆਈਆਂ, ਕਿਉਂਕਿ ਇਹ ਇਸੇ ਦੀ ਆੜ ਦੇ ਵਿੱਚ ਜਿਹੜਾ ਹਿੰਦੂ ਫੋਬੀਆ ਨੂੰ ਜਿਹੜਾ ਉਹ ਪ੍ਰੈਜ਼ੈਂਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਇੱਥੋਂ ਤੱਕ ਕਿ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਬਿੱਲ ਵੀ ਆਪਾਂ ਜਦੋਂ ਗੱਲ ਕਰਦੇ ਆ, ਉਹਦੇ ਵਿੱਚ ਵੀ ਉਹ ਇਦਾਂ ਦੀ ਚੀਜ਼ ਨੂੰ ਐਡ ਜਿਹੜਾ ਉਹ ਕਰਵਾਉਣਾ ਚਾਹੁੰਦੇ, ਜਦ ਕਿ ਉਹ ਸਾਰੇ ਅਮਰੀਕੀਆਂ ਦੇ ਲਈ ਆ, ਇਰਰਿਸਪੈਕਟਿਵ ਤੁਸੀਂ ਕਿਹੜੇ ਧਰਮ ਦੇ ਨਾਲ, ਕਿਹੜੀ ਕਮਿਊਨਿਟੀ ਤੋਂ, ਕਿਹੜੇ ਭਾਈਚਾਰੇ ਤੋਂ ਬਿਲੋਂਗ ਕਰਦੇ। ਵੀ ਜੇ ਤੁਹਾਨੂੰ ਬਾਹਰਲੇ ਮੁਲਕ ਦੀ ਕੋਈ ਸਰਕਾਰ ਆ ਕੇ ਫੋਰਨ ਜਿਹੜੇ ਏਜੰਟਸ ਆ ਉਹ ਕਰਨਾ ਚਾਹੁੰਦੇ ਆ, ਤੇ ਉਸ ਚੀਜ਼ ਦੇ ਬਾਰੇ ਜਿਹੜੀ ਲਾ ਐਨਫੋਰਸਮੈਂਟ ਨੂੰ ਜਿਹੜਾ ਉਹ ਸਿਖਾਇਆ ਜਾ ਸਕੇ। ਪਰ ਇਹ ਇੱਥੇ ਵੀ ਆਪਣੀ ਜਿਹੜੀ ਇਸ ਤਰੀਕੇ ਦੀ ਜਿਹੜੀ ਕੁੰਡੀ ਫਸਾਉਣ ਨੂੰ ਫਿਰਦੇ ਹੈਗੇ ਆ। ਅੱਛਾ, ਇਸ ਦੇ ਵਿੱਚ ਅੱਗੇ ਵਧਦੇ ਅਵਤਾਰ ਸਿੰਘ ਜੀ, ਮੈਗਜ਼ੀਨ ਨੇ ਦੱਸਿਆ ਕਿ HAF ਹਿੰਦੂਆਂ ਖਿਲਾਫ ਹਿੰਸਾ ਦੇ ਗਲਤ ਆંકੜੇ ਪੇਸ਼ ਕਰਦੀ ਹੈ। ਕੀ ਇਹ ਗੱਲ ਸਹੀ ਹੈ? ਹਾਂਜੀ ਹਾਂਜੀ। ਸੋ ਜਿਹੜਾ ਮੈਗਜ਼ੀਨ ਆ ਜਿਊਜ਼ ਕਰੰਟ, ਉਹਨੇ ਨਾ ਉਹ ਕਹਿੰਦਾ ਵੀ 2019 ਤੋਂ ਲੈ ਕੇ 2024 ਤੱਕ HAF ਨੇ ਹਿੰਦੂ ਫੋਬਿਕ ਘਟਨਾਵਾਂ ਵਿੱਚ 200 ਇਨਸੀਡੈਂਟਸ ਦਾ ਜਿਹੜਾ ਹੈਗਾ ਵਰਣਨ ਕੀਤਾ ਹੈਗਾ ਉਹਨਾਂ ਦੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਔਰ ਉਹਨਾਂ ਦੀਆਂ ਵੈਬਸਾਈਟਸ ਤੇ। ਇਹ 200 ਇਨਸੀਡੈਂਟਸ ਆ ਜਿਹੜੇ ਹਿੰਦੂ ਫੋਬਿਕ ਇਨਸੀਡੈਂਟਸ ਦੇ ਤੌਰ ਤੇ ਉਹਨਾਂ ਨੇ ਸ਼ਾਮਲ ਕਰੇ ਆ, ਜਿਨ੍ਹਾਂ ਵਿੱਚੋਂ 161 ਇਨਸੀਡੈਂਟ ਆ ਅਮਰੀਕਾ ਵਿੱਚ ਹੋਏ ਆ, ਹੈਨਾ। ਸੋ ਬਾਕੀ ਦੇ ਜਿਹੜੇ ਇਨਸੀਡੈਂਟਸ ਨੇ ਉਹ ਸਾਊਥ ਏਸ਼ੀਆ ਵਿੱਚ ਕੁਝ ਥਾਵਾਂ ਤੇ ਵੱਖ-ਵੱਖ ਮੁਲਕਾਂ ਵਿੱਚ ਆ ਜਿਹੜਾ ਹੋਇਆ। ਸੋ ਇਹਨਾਂ 200 ਇਨਸੀਡੈਂਟਸ ਦੇ ਨੂੰ ਆਪਣੀਆਂ ਵੈਬਸਾਈਟਸ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਾਉਣ ਤੋਂ ਬਾਅਦ ਫਿਰ ਜਿਹੜਾ ਹੈਗਾ ਉਹਨਾਂ ਨੇ ਜਿਹੜੇ ਹੈਸ਼ਟੈਗ ਚ ਲਗਾਏ ਆ, ਸਟਾਪ ਦੀ ਬਾਇਗਾਟਰੀ ਐਂਡ ਹਿੰਦੂ ਫੋਬੀਆ, ਹਨਾ। ਉਹ ਕਹਿੰਦਾ ਵੀ HAF ਨੇ ਦਸੰਬਰ 2021 ਵਿੱਚ ਪੋਸਟ ਕਰਿਆ ਅਤੁਲ ਕਸ਼ਪ ਦਾ, ਜਿੱਦਾਂ ਇਹ ਕਿਹਾ ਹੈਗਾ ਅਮਰੀਕਨ, ਇਹ ਹੈਗਾ ਵੀ ਅਮਰੀਕਨ ਚਾਰਜ ਦੀ ਅਫੇਅਰ ਸੀਗੇ ਅਤੁਲ ਕਸ਼ਪ, ਹਨਾ। ਉਹ ਇੰਡੀਆ ਵਿੱਚ ਜਿਹੜੇ ਹੈਗੇ ਆ ਉਹ ਇੱਕ ਹਿੰਦੂ ਨੈਸ਼ਨਲ ਆਰਗੇਨਾਈਜੇਸ਼ਨ ਦੇ ਜਾਂਦੇ ਹੈਗੇ, ਹਨਾ। ਸੋ ਇਟ ਮੀਨਸ ਹੋਏਗਾ ਵੀ ਉਹ RSS ਦੇ ਦਫ਼ਤਰ ਮੇਰੇ ਖਿਆਲ ਨਾਗਪੁਰ ਗਏ ਸੀ, ਜੇ ਆਪਾਂ ਨੂੰ ਥੋੜਾ ਜਿਹਾ ਯਾਦ ਹੋਵੇ। ਦਿੱਲੀ ਦੀ ਅਮਰੀਕਨ ਐਮਬੈਸੀ ਵਿੱਚ ਜਿਹੜੇ ਅਤੁਲ ਕਸ਼ਪ ਹੈਗੇ ਆ ਉਹ ਉੱਥੇ ਗਏ ਸੀਗੇ। ਸੋ ਉਹਨਾਂ ਦਾ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਕੁਛ ਜਿਹੜੀਆਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਜਾਂ ਡੈਮੋਕ੍ਰੈਟਿਕ ਵਾਇਸਸ ਆ ਉਹਨਾਂ ਨੇ ਅਤੁਲ ਕਸ਼ਪ ਦਾ ਵਿਰੋਧ ਕਰਿਆ ਸੀ। ਪਰ ਉਹਨਾਂ ਜਿਹੜਾ ਕਹਿੰਦੇ ਵੀ HAF ਨੇ ਇਹਦਾ ਵੀ ਜਿਹੜਾ ਹੈਗਾ ਇਹਨੂੰ ਹਿੰਦੂ ਫੋਬਿਕ ਬਣਾ ਕੇ ਪੇਸ਼ ਕਰਿਆ ਹੈਗਾ, ਹਨਾ। ਸੋ 2019 ਵਿੱਚ ਕਹਿੰਦੇ ਨਿਊਯਾਰਕ ਮੈਗਜ਼ੀਨ ਵਿੱਚ ਨਾ ਜਿਹੜਾ ਹੋਇਆ ਵੀ ਤੁਲਸੀ ਗੈਬਰਟ ਦੀ ਜ਼ਿੰਦਗੀ ਦੇ ਜਿਹੜੇ ਕੁਝ ਹਿੰਦੂ ਸੰਗਠਨਾਂ ਦੇ ਜਿਹੜੇ ਪ੍ਰਭਾਵ ਆ, ਹਨਾ। ਸੋ ਉਹਦੇ ਬਾਰੇ ਇੱਕ ਜਿਹੜਾ ਹੈਗਾ ਲੇਖ ਛਪਿਆ ਸੀਗਾ, ਤੇ ਉਹਦੇ ਸੰਦਰਭ ਵਿੱਚ ਜਿਹੜਾ HAF ਨੇ ਟਵੀਟ ਕਰਿਆ, ਟੁਡੇ ਇਨ ਹਿੰਦੂ ਫੋਬੀਆ ਨਿਊਯਾਰਕ ਮੈਗਜ਼ੀਨਸ ਸਲਾਈ ਅਟੈਕ ਔਨ ਹਿੰਦੂਸ, ਹਨਾ। ਸੋ ਉਹਨਾਂ ਨੇ ਹੁਣ ਜਿਹੜਾ ਕਿ ਨਿਊਯਾਰਕ ਮੈਗਜ਼ੀਨ ਨੇ ਤਾਂ ਜਿੱਦਾਂ ਤੁਲਸੀ ਗੈਬਰਟ ਦਾ ਕੁਝ ਬਚਪਨ ਦੇ ਸਮੇਂ ਕੁਝ ਸੰਸਥਾਵਾਂ ਨਾਲ ਉਹਨਾਂ ਦਾ ਜਾਂ ਪਰਿਵਾਰ ਦਾ ਕੁਝ ਸੰਬੰਧ ਰਿਹਾ ਹੋਵੇਗਾ, ਜਿਹੜੀਆਂ ਹਿੰਦੂ ਸੰਗਠਨ ਹੈਗੇ ਨੇ। ਸੋ ਉਹਨਾਂ ਨੇ ਇੱਕ ਜਰਨਲ ਸਧਾਰਨ ਜਿਹੜਾ ਹੈਗਾ ਇੱਕ ਆਰਟੀਕਲ ਛਾਪਿਆ ਸੀਗਾ ਵੀ ਕੁਝ ਸਮੇਂ ਤੱਕ ਉਹ ਇਨਫਲੂਐਂਸ ਚ ਰਹੇ ਹੈਗੇ ਤੁਲਸੀ ਗੈਬਰਟ, ਜਿਹੜੀ ਹਿੰਦੂ ਆਈਡੀਓਲੋਜੀ ਦਾ, ਉਹ ਰਿਲੀਜੀਅਸ ਆਈਡੀਓਲੋਜੀ ਹੋ ਸਕਦੀ ਆ, ਨਾਟ ਦੀ ਪੋਲੀਟੀਕਲੀ ਹਿੰਦੂਤਾਵਾ ਏਜੰਡਾ, ਹਨਾ। ਪਰ ਕਹਿੰਦਾ ਵੀ ਇਹਦੇ ਖਿਲਾਫ ਵੀ ਜਿਹੜਾ ਹੈਗਾ HAF ਨੇ ਜਿਹੜਾ ਟਵੀਟ ਕਰਿਆ, ਟੁਡੇ ਇਨ ਹਿੰਦੂ ਫੋਬੀਆ ਨਿਊਯਾਰਕ ਮੈਗਜ਼ੀਨਸ ਸਲਾਈ ਅਟੈਕ ਔਨ ਹਿੰਦੂਸ, ਹਨਾ। ਸੋ ਫਿਰ ਇੱਕ ਕੋਲੀਸ਼ਨ ਆਫ ਹਿੰਦੂਸ ਆਫ ਨਾਰਥ ਅਮਰੀਕਾ ਹੈਗੀ ਆ, ਹਨਾ। ਉਹਨੇ ਹਿੰਦੂਆਂ ਖਿਲਾਫ ਹਿੰਸਾ ਦੀਆਂ ਘਟਨਾਵਾਂ ਦਾ ਡਾਟਾ ਜਿਹੜਾ ਉਹ ਜਿਹੜਾ ਹੈਗਾ ਇਕੱਠਾ ਕਰਿਆ ਹੈਗਾ। ਸੋ ਹੁਣ ਜਿਹੜੀਆਂ ਇਹ ਜਿਊਸ਼ ਕਰੰਟ ਮੈਗਜ਼ੀਨ ਹੈਗਾ ਉਹਨਾਂ ਨੇ ਲਗਾਤਾਰ ਫਿਰ ਇਹਨਾਂ ਦੀ ਇਨਵੈਸਟੀਗੇਸ਼ਨ ਕਰੀ ਹੈਗੀ, ਹਨਾ। ਸੋ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਦੋਂ ਉਹ HAF ਨੂੰ ਉਹਨਾਂ ਨੇ ਦੱਸਿਆ ਕੱਲੀ ਘਟਨਾ ਜਿਹੜੀਆਂ 161 ਘਟਨਾਵਾਂ ਅਮਰੀਕਾ ਵਿੱਚ ਹੋਈਆਂ ਨੇ, ਉਹਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਉਹ HAF ਨਾਲ ਸੰਪਰਕ ਕਰਦੇ ਹੈਗੇ ਵੀ ਤੁਸੀਂ ਕੋਈ ਸਬੂਤ ਜਾਂ ਕੋਈ ਇਸ ਕਿਸਮ ਦੀ ਜਿਹੜੀ ਹੈਗੀ ਆ ਸਾਨੂੰ ਉਹਦੇ ਕੰਕਰੀਟ ਸਬੂਤ ਦਿਓ, ਤਾਂ ਕਿ ਅਸੀਂ ਤੁਹਾਡੇ ਬਿਹਾਫ ਤੇ ਹੀ ਜਿਸ ਤਰ੍ਹਾਂ ਕੋਈ ਕੇਸ ਵਗੈਰਾ ਜਾਂ ਕੁਝ ਹੋਰ ਇਸ ਤਰ੍ਹਾਂ ਕਰ ਸਕਦੇ ਹਾਂ, ਜਾਂ ਸਾਨੂੰ ਕੋਈ ਜਾਣਕਾਰੀ ਜਾਂ ਅਸੀਂ ਤੁਹਾਡਾ ਪੱਖ ਆ ਜਿਹੜਾ ਵਧੀਆ ਢੰਗ ਨਾਲ ਰੱਖ ਸਕਦੇ ਹੈਗੇ ਆ। ਪਰ HAF 161 ਘਟਨਾਵਾਂ ਵਿੱਚੋਂ ਕਹਿੰਦੇ ਵੀ ਕੋਈ ਵੀ ਸਬੂਤ ਨਹੀਂ ਦੇ ਸਕੀ। ਉਹ HAF ਨੇ ਕਿਹਾ ਵੀ ਅਸੀਂ ਤਾਂ ਇੱਕ ਜਿਹੜੀ ਹੈਗੀ ਆ ਵੈਸੇ ਵਲੰਟਰੀ ਆਰਗੇਨਾਈਜੇਸ਼ਨ ਆ, ਸਾਡੇ ਕੋਲ ਸਟਾਫ ਨਹੀਂ ਹੈਗਾ। ਸੋ ਸਟਾਫ ਦੀ ਕਮੀ ਕਰਕੇ ਉਹਨਾਂ ਨੇ ਜਿਹੜਾ ਹੈਗਾ ਜਦੋਂ ਕਿ ਉਹ ਜਿਹੜੀਆਂ ਅੱਗੇ ਫਿਰ ਜਿਊਸ਼ ਕਰੰਟ ਨੇ, ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਸੋ ਜਿਹੜੀਆਂ ਜਿਊਸ਼ ਕਰੰਟ ਮੈਗਜ਼ੀਨ ਨੇ ਉਹਨਾਂ 161 ਘਟਨਾਵਾਂ ਦੀ ਫਿਰ ਆਪਣੇ ਤੌਰ ਤੇ ਜਾਂਚ ਕਰੀ ਆ, ਜਿਹਦੇ ਨਤੀਜੇ ਉਹਨੇ ਫਿਰ ਜਿਹੜੇ ਹੈਗੇ ਆ ਜਿਹੜੇ ਆਪਣੇ ਪਾਠਕਾਂ ਨਾਲ ਤੇ ਹੋਰ ਲੋਕਾਂ ਨਾਲ ਸਾਂਝੇ ਕਰਿਆ, ਉਹ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ। ਜੀ। ਸੋ ਦੇਖੋ ਇੱਥੋਂ ਸਾਫ਼ ਸਪਸ਼ਟ ਹੋ ਰਿਹਾ ਹੈ ਵੀ
ਹਰ ਇੱਕ ਚੀਜ਼ ਨੂੰ ਉਹ ਹਿੰਦੂ ਫੋਬੀਆ ਦੀ ਛਤਰੀ ਹੇਠਾਂ ਜਿਹੜਾ ਉਹ ਲਿਆਉਣਾ ਚਾਹੁੰਦੇ ਆ, ਜਦ ਕਿ ਉਦਾਂ ਦੀ ਕੋਈ ਚਾਹੇ ਗੱਲ ਵੀ ਨਾ ਜਿਹੜੀ ਉਹ ਹੋਵੇ। HAF ਇਸ ਸਿਟੀ ਤੇ ਸਟੇਟ ਲੈਵਲ ਦੇ ਉੱਤੇ ਹਿੰਦੂ ਜਿਹੜੇ ਹਿੰਸਾ ਖਿਲਾਫ ਸਰਗਰਮੀ ਕਰ ਰਹੀ ਆ, ਕੀ ਆ ਉਹ ਜਿਹੜੀ ਸਰਗਰਮੀਆਂ ਜਿਹੜੀਆਂ ਇਹਨਾਂ ਦੀਆਂ ਚੱਲ ਰਹੀਆਂ? ਹਾਂਜੀ ਹਾਂਜੀ, ਫਿਰ ਉਹ ਜਿਸ ਤਰ੍ਹਾਂ ਆਪਾਂ ਕਿਹਾ ਵੀ 200-300 ਘਟਨਾਵਾਂ 200 ਘਟਨਾਵਾਂ ਤਾਂ ਰਜਿਸਟਰਡ ਹੈਗੀਆਂ ਨਾ ਉਹਨਾਂ ਦੀ ਵੈਬਸਾਈਟ ਤੇ, ਜੀ ਵੀ ਜੀ ਉਹਨਾਂ ਦਾ ਸਹਾਰਾ ਲੈ ਕੇ ਉਹ ਸਿਟੀ ਲੈਵਲ ਤੇ ਜਾਂ ਸਟੇਟ ਲੈਵਲ ਤੇ ਜਾਂ ਈਵਨ US ਕਾਂਗਰਸ ਤੱਕ ਵੀ ਉਹਨਾਂ ਨੇ ਪਹੁੰਚ ਕਰੀ ਹੈਗੀ ਆ ਵੀ ਹਿੰਦੂ ਫੋਬਿਕ ਅਟੈਕਸ ਆ ਜਿਹੜੇ ਉਹ ਬਹੁਤ ਵੱਡੀ ਪੱਧਰ ਤੇ ਜਿਹੜੇ ਹੈਗੇ ਅਮਰੀਕਾ ਵਿੱਚ ਹੋ ਰਹੇ ਆ, ਇਹਦੇ ਚ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਜਾਂ ਕੋਈ ਜਿਹੜੇ ਲਾਜ਼ ਹੈਗੇ ਲਾਅ ਮੇਕਰਸ ਨਾਲ ਉਹ ਲਗਾਤਾਰ ਇੰਟਰੈਕਟ ਕਰਦੇ ਆ। ਸੋ ਜਿਊਸ਼ ਕਰੰਟ ਮੈਗਜ਼ੀਨ ਨੇ ਜਾਂ ਜਿਹੜਾ ਹੈਗਾ ਆਨਲਾਈਨ ਮੈਗਜ਼ੀਨ ਆ ਉਹਨੇ ਜਿਹੜੀਆਂ ਹੈਗੀਆਂ ਇਹ ਗੱਲਾਂ ਕਹੀਆਂ ਹੈਗੀਆਂ। ਸੋ HAF ਨੇ ਕਹਿੰਦਾ ਵੀ ਸਿਟੀ ਐਂਡ ਸਟੇਟ ਲੈਵਲ ਤੇ ਮਤੇ ਪਾਏ ਹਨ ਟੂ ਰੈਕੋਗਨਾਈਜ਼ ਹਿੰਦੂ ਫੋਬੀਆ, ਵੀ ਹਿੰਦੂ ਫੋਬੀਆ ਨੂੰ ਰੈਕੋਗਨਾਈਜ਼ ਕਰਿਆ ਜਾਵੇ ਤਾਂ ਕਿ ਉਹਦੇ ਖਿਲਾਫ ਕਾਨੂੰਨ ਬਣਾਏ ਜਾਣ। ਜਿਹੜੇ ਸ਼੍ਰੀ ਥਾਣੇਦਾਰ ਹੈਗੇ ਆ ਉਹਨਾਂ ਦੇ ਰਿਪਰੈਜ਼ੈਂਟੇਟਿਵ ਆ ਮੇਰੇ ਕੋਲ ਉਹ ਜਿਹੜੇ ਕੁਛ ਹਿੰਦੂ ਰਿਪਰੈਜ਼ੈਂਟੇਟਿਵਸ ਆ US ਕਾਂਗਰਸ ਦੇ, ਉਹਨਾਂ ਵਿੱਚੋਂ ਸ਼੍ਰੀ ਥਾਣੇਦਾਰ ਵੀ ਇੱਕ ਹੈਗੇ ਆ। ਉਹਨਾਂ ਨੇ ਹਾਊਸ ਰੈਜ਼ੋਲੂਸ਼ਨ 1131 ਆ ਜਿਹੜਾ ਇਹ ਇੰਟਰੋਡਿਊਸ ਕਰਿਆ ਸੀਗਾ। ਸੋ ਥਾਣੇਦਾਰ ਨੇ ਜਿਊਸ਼ ਕਰੰਟਸ ਨੂੰ ਦੱਸਿਆ ਕਿ ਉਹ HAF ਨਾਲ ਰਲ ਕੇ ਕੰਮ ਕਰ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਹਿੰਦੂ ਵਿਰੋਧੀ ਹਮਲੇ ਸਾਡੇ ਤੇ ਹੋ ਰਹੇ ਹਨ, ਇਸ ਲਈ ਅਸੀਂ ਪਾਲਿਸੀ ਮੇਕਰਸ ਨੂੰ ਮਿਲ ਰਹੇ ਹੈਗੇ ਹਾਂ। ਹੁਣ ਥਾਣੇ ਇਸ ਤਰ੍ਹਾਂ ਵੀ ਉਹ ਆਪਣੇ ਜਿਹੜੇ ਹਿੰਦੂ ਰਿਪਰੈਜ਼ੈਂਟੇਟਿਵਸ ਆ ਉਹ ਚਲੋ ਹਰ ਕਿਸਮ ਨੂੰ ਹਰ ਵਿਅਕਤੀ ਨੂੰ ਜਾਂ ਹਰ ਸੰਸਥਾ ਨੂੰ ਹੱਕ ਹਾਸਲ ਹੈ ਵੀ ਆਪਣਾ ਰਿਪਰੈਜ਼ੈਂਟੇਟਿਵਸ ਰਾਹੀਂ ਜਿਹੜੀ ਲੌਬੀ ਹੈਗੀ ਆ ਉਹ ਕੀਤੀ ਜਾਵੇ। ਪਰ ਜਿਹੜਾ ਜਿਊਸ਼ ਕਰੰਟ ਦਾ ਇਹ ਕਹਿਣਾ ਹੈਗਾ ਵੀ ਘਟਨਾਵਾਂ ਦਾ ਜਿਹੜਾ ਵਰਣਨ ਹੈਗਾ ਤੇ ਉਹਨਾਂ ਦੀ ਡੈਫੀਨੇਸ਼ਨ ਹੈਗੀ ਆ ਉਹ ਗਲਤ ਢੰਗ ਨਾਲ ਜਿਹੜੀ ਹੈਗੀ ਆ ਪਰਿਭਾਸ਼ਾ ਕੀਤੀ ਹੋਈ ਆ। ਜਿਊਸ਼ ਕਰੰਟ ਕਹਿੰਦਾ ਹੈਗਾ ਵੀ ਹਿੰਦੂ ਵਿਰੋਧੀ ਹਿੰਸਾ ਦੀ ਪਰਿਭਾਸ਼ਾ ਜਿਹੜੀ ਉਹਦੇ ਵਿੱਚ ਆ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਨਹੀਂ ਆਉਂਦੀਆਂ, ਜਿਨ੍ਹਾਂ ਨੂੰ ਜਸਟ ਪੋਲਿਟਿਸਾਈਜ਼ ਕੀਤਾ ਜਾ ਰਿਹਾ। ਜਿਸ ਤਰ੍ਹਾਂ ਆਪਾਂ ਪਹਿਲੇ ਕੁਐਸਚਨ ਜਾਂ ਦੂਜੇ ਕੁਐਸਚਨ 'ਚ ਕਿਹਾ ਹੈਗਾ ਵੀ ਪੋਲਿਟਿਕਲੀ ਮੋਟੀਵੇਟਡ ਹੈਗੀ ਆ, ਹਨਾ, ਵੀ ਡਿਸਇਨਫੋਰਮੇਸ਼ਨ ਹੈਗੀ ਆ, ਤੇ ਜਿਹੜਾ ਹੈਗਾ ਵੀ ਮੈਨੇਜਡ ਹੈਗਾ ਸਾਰਾ ਕੁਝ ਨਾ। ਸੋ ਮੈਨੇਜ ਕਰਕੇ ਘਟਨਾਵਾਂ ਦਾ ਪੋਲਿਟਿਸਾਈਜੇਸ਼ਨ ਕਰਕੇ ਆ ਨਾ ਜਿਹੜੀਆਂ ਉਹ ਫਿਰ ਇੱਥੇ ਪਰੋਸੀਆਂ ਜਾ ਰਹੀਆਂ ਤਾਂ ਕਿ ਜਿਹੜਾ ਹੈਗਾ ਵੀ HAF ਦਾ ਜਿਹੜਾ ਹਿਡਨ ਏਜੰਡਾ ਹੈਗਾ ਉਹਨੂੰ ਅੱਗੇ ਵਧਾਇਆ ਜਾ ਸਕੇ। ਸੋ ਇਹਨਾਂ ਦੇ ਆਪਣੇ ਵੈਬਸਾਈਟ ਦੇ ਉੱਤੇ ਇਹਨਾਂ ਦੇ ਫਾਈਨੈਂਸ਼ੀਅਲਸ ਦੱਸਦੇ ਆ ਵੀ ਮਿਲੀਅਨਸ ਆਫ ਡਾਲਰ ਇਹਨਾਂ ਦੇ ਕੋਲ ਪਏ ਹੋਏ ਨੇ। ਇਹਨਾਂ ਦੇ ਜਿਹੜੇ CFO ਹੋ ਗਏ, ਮੈਨੇਜਿੰਗ ਡਾਇਰੈਕਟਰ ਹੋ ਗਏ, ਲੱਖ ਡਾਲਰ ਤੋਂ ਵੱਧ ਦੀ ਜਿਹੜੀ ਉਹ ਤਨਖਾਹ ਲੈ ਰਹੇ ਆ। ਸਮੀਰ ਕਾਲਰਾ ਦੀ 1,07,346 ਜਿਹੜਾ ਇਹ TNR ਦੇ ਬਿੱਲ ਦੇ ਉਲਟ ਜਿਹੜਾ ਉਹ ਬੋਲਣ ਗਿਆ ਸੀਗਾ। ਸ਼ੀਤਲ ਸ਼ਾਹ 1,14,722, ਸੁਹਾਗ ਸ਼ੁਕਲਾ 1,11,778। ਇਹਨਾਂ ਨੂੰ ਆਪ ਜਿਹੜੀ ਉਹ ਤਨਖਾਹ ਜਿਹੜੀ ਉਹ ਮਿਲਦੀ ਆ। ਦੱਸਦੇ ਆ ਵੀ 40 ਘੰਟੇ ਕੰਮ ਵੀ ਕਰਦੇ। ਇਹਨਾਂ ਦੇ ਆਪਣੇ ਫਾਈਨੈਂਸ਼ੀਅਲ ਜਿਹੜੇ ਆ ਇਹ ਦੱਸ ਰਹੇ ਆ। ਤੇ ਇਹ ਦੇਖੋ ਵੀ ਜਦੋਂ ਐਵੀਡੈਂਸ ਦੇਣ ਦੀ ਗੱਲ ਆਈ ਅਵਤਾਰ ਸਿੰਘ ਜੀ, ਉਦੋਂ ਕਹਿੰਦੇ ਵੀ ਅਸੀਂ ਤਾਂ ਇੱਕ ਮਾੜੀ ਜੀ ਸੰਸਥਾ ਹੈ। 4.5 ਮਿਲੀਅਨ ਡਾਲਰ, ਤਕਰੀਬਨ 4.9 ਮਿਲੀਅਨ ਡਾਲਰ ਇਹਨਾਂ ਦੇ ਜਿਹੜੇ ਨੈਟ ਐਸੈਟਸ ਤੇ ਫੰਡ ਬੈਲੈਂਸ ਦੇ ਵਿੱਚ ਆਪ ਜਿਹੜੇ ਇਹਨਾਂ ਦੇ ਲਿਖੇ ਹੋਏ ਨੇ, ਦੱਸੇ ਜਾਂਦੇ ਆ। ਤੇ ਇਹ ਪ੍ਰਚਾਰ ਇਦਾਂ ਕਰਦੇ ਆ। ਜਿਹੜੀ ਲਾਅ ਐਨਫੋਰਸਮੈਂਟ ਨੂੰ ਸਿਖਾਉਣ ਦੀ ਤੇ ਦੱਸਣ ਦੀ ਜਿਹੜੀ ਗੱਲ ਆ, ਅਵਤਾਰ ਸਿੰਘ ਜੀ 9.5 ਲੱਖ ਡਾਲਰ, ਪੌਣੇ ਮਿਲੀਅਨ ਡਾਲਰ ਕਹਿ ਸਕਦੇ ਆ, 9,40,000 ਤੋਂ ਵੱਧ ਉਹਨਾਂ ਨੇ ਟ੍ਰੇਨਿੰਗ ਦੇ ਉੱਤੇ ਸਪੈਂਡ ਕੀਤਾ ਉਹਨਾਂ ਨੇ 1 ਸਾਲ ਦੇ ਵਿੱਚ। ਤੁਸੀਂ ਜਸਟ ਇਮੇਜਿਨ ਇਹ ਕਰੋ ਵੀ ਇਹ ਚੱਲ ਕੀ ਜਿਹੜਾ ਇੱਥੇ ਰਿਹਾ ਆ, ਕਿਸ ਤਰੀਕੇ ਦੇ ਨਾਲ ਇੰਨੀਆਂ ਕੰਟਰੀਬਿਊਸ਼ਨਸ, ਇੰਨੀਆਂ ਗ੍ਰਾਂਟਸ ਕਿੱਥੋਂ ਆ ਰਹੀਆਂ, ਕਿਵੇਂ ਆ ਰਹੀਆਂ। ਜ਼ਰੂਰ ਜਾਂਚ ਜਿਹੜੀ ਡੈਫੀਨੇਟਲੀ ਇਸ ਦੇ ਵਿੱਚ ਨਾਲ ਆ ਉਹ ਹੋਣੀ ਚਾਹੀਦੀ ਹੈ। ਸਵਾਲ ਤਾਂ ਜਿਹੜੇ ਉਹ ਡੈਫੀਨੇਟਲੀ ਇਸ ਦੇ ਵਿੱਚ ਹੋਣੇ ਜਿਹੜੇ ਉਹ ਚਾਹੀਦੇ ਆ। ਅੱਛਾ, ਇਹ ਜਿਹੜੀਆਂ ਹੁਣ ਸਰਗਰਮੀਆਂ ਜਿਹੜੀਆਂ ਇਹਨਾਂ ਦੀਆਂ ਚੱਲ ਰਹੀਆਂ ਆ, ਇਹ ਸਾਰਾ ਕੁਝ ਹੋਇਆ ਜਿੱਦਾਂ ਤੁਸੀਂ ਦੱਸਿਆ ਵੀ ਇਹਨਾਂ ਨੇ ਤਾਂ ਸਵਾਲਾਂ ਦੇ ਜਵਾਬ ਦੇਣ ਤੋਂ ਜਾਂ ਐਵੀਡੈਂਸ ਦੇਣ ਤੋਂ ਤਾਂ ਨਾ ਕਰ ਦਿੱਤੀ, ਮੁੱਕਰ ਗਏ। ਜਿਊਸ਼ ਕਰੰਟਸ ਨੇ ਫਿਰ ਜਿਹੜੀ ਆਪਣੀ ਜਾਂਚ ਕੀਤੀ, ਆਪ ਜੋ ਪੜਤਾਲ ਕੀਤੀ ਆ, ਉਸ ਦਾ ਫਿਰ ਉਹਨਾਂ ਨੇ ਕੀ ਸਿੱਟਾ ਕੱਢਿਆ? ਹਾਂਜੀ। ਸੋ ਜਿਊਸ਼ ਕਰੰਟ ਨੇ ਕਿਹਾ ਹੈਗਾ ਵੀ ਅਸੀਂ 161 ਘਟਨਾਵਾਂ ਜਿਹੜੀਆਂ ਅਮਰੀਕਾ ਵਿੱਚ ਹੋਈਆਂ ਦੱਸੀਆਂ ਜਾਂਦੀਆਂ ਇਸ ਗਰੁੱਪ ਵੱਲੋਂ, ਉਹਨਾਂ ਦੀ ਆਪਣੇ ਤੌਰ ਤੇ ਜਾਂਚ ਕਰੀ ਹੈਗੀ ਆ। ਉਹਨਾਂ ਘਟਨਾਵਾਂ ਵਿੱਚੋਂ 75%, ਜਿਊਸ਼ ਕਰੰਟ ਕਹਿੰਦਾ ਵੀ 75% ਘਟਨਾਵਾਂ ਨੇ ਜਿਹੜੀਆਂ ਹਿੰਦੂ ਵਿਰੋਧੀ ਹਿੰਸਾ ਦੀ ਪਰਿਭਾਸ਼ਾ ਵਿੱਚ ਹੀ ਨਹੀਂ ਆਉਂਦੀਆਂ। ਸੋ ਉਹ ਜਿਹੜੀ ਗਰੁੱਪ ਨੇ ਵੀ ਆਪਣੀ ਹਿੰਦੂ ਫੋਬੀਆ ਬਾਰੇ ਜਿਹੜੀ ਪਰਿਭਾਸ਼ਾ ਦਿੱਤੀ ਹੋਈ ਹੈ, ਇਹ ਉਹਦੇ ਵੀ ਵਿੱਚ ਨਹੀਂ ਆਉਂਦੀਆਂ। ਤੇ ਦੂਸਰਾ, ਜਿਹੜੀਆਂ ਹਿੰਦੂ ਫੋਬਿਕ ਜਾਂ ਧਰਮ ਆਧਾਰਿਤ ਹਿੰਸਾ ਜਿਹੜੀ ਹੁੰਦੀ ਆ, ਉਹਦੇ ਬਾਰੇ ਅਮਰੀਕਾ ਦੇ ਬਹੁਤ ਸਾਰੇ ਅਕੈਡਮਿਕਸ ਨੇ ਔਰ ਬਹੁਤ ਸਾਰੇ ਸੀਨੀਅਰ ਜਰਨਲਿਸਟ ਨੇ ਇੱਕ ਪਰਿਭਾਸ਼ਾ ਘੜੀ ਹੋਈ ਹੈ, ਹਨਾ। ਸੋ ਉਸ ਪਰਿਭਾਸ਼ਾ ਦੇ ਅਧੀਨ
ਜੇ ਕੋਈ ਜਿਹੜੀ ਘਟਨਾ ਹੈਗੀ ਆ ਹੁੰਦੀ ਆ ਉਹਨੂੰ ਧਰਮ ਆਧਾਰਿਤ ਹਿੰਸਾ ਦੇ ਤੌਰ ਤੇ ਜਿਹੜਾ ਹੈਗਾ ਲਿਆ ਜਾਂਦਾ ਹੈ। ਸੋ ਜਿਊਸ਼ ਕਰੰਟ ਕਹਿੰਦਾ ਵੀ 75% ਆਫ 161 ਘਟਨਾਵਾਂ ਜਿਹੜੀਆਂ ਉਹ ਹਿੰਦੂ ਫੋਬੀਆ ਦੀ ਪਰਿਭਾਸ਼ਾ ਦੇ ਵਿੱਚ ਨਹੀਂ ਆਉਂਦੀਆਂ। 12 ਘਟਨਾਵਾਂ ਉਹਨਾਂ ਲੋਕਾਂ ਵਿਰੁੱਧ ਸਨ ਜਿਹੜੇ USA ਵਿੱਚ ਕਾਸਟ ਸਿਸਟਮ ਤੇ ਪਾਬੰਦੀ ਲਾਉਣੀ ਚਾਹੁੰਦੇ ਸਨ, ਹਨਾ। ਵੀ ਕਾਸਟ ਸਿਸਟਮ ਤੇ ਜਦੋਂ ਪਾਬੰਦੀ ਜਿਹੜੇ ਆਇਆ ਨਾ ਵੀ ਪਾਬੰਦੀ ਵੀ ਕਾਸਟ ਸਿਸਟਮ ਨਾ ਇੱਥੇ ਕੀਤਾ ਜਾਵੇ, ਕਿਉਂਕਿ ਮੇਰੇ ਖਿਆਲ ਕੈਲੀਫੋਰਨੀਆ ਚ USA ਬਿੱਲ ਆਇਆ ਸੀਗਾ ਜਿਹਨੂੰ ਵੀਟੋ ਕਰਤਾ ਸੀ ਗਵਰਨਰ ਨੇ। ਹਾਂ ਨਾ ਵੀ ਉਹ ਬਿੱਲ ਆਇਆ ਸੀਗਾ। ਸੋ ਉਹ ਸੀਗਾ ਵੀ ਜਿਹੜੇ ਕਾਸਟ ਸਿਸਟਮ ਤੇ ਪਾਬੰਦੀ ਲਾਉਣ ਦੀ ਜਿਹੜੀ ਵਿਰੋਧਤਾ ਜਿਹੜੀ ਹੈਗੀ ਆ ਕਰ ਰਹੇ ਹੈਗੇ ਆ ਵੀ ਉਹਨਾਂ ਦੇ ਖਿਲਾਫ ਸੀਗੀਆਂ 12 ਘਟਨਾਵਾਂ, ਹਨਾ। ਇਟ ਮੀਨਸ ਕਾਸਟਿਜ਼ਮ ਨੂੰ ਜਿਹੜੇ ਪ੍ਰੋਪੇਗੇਟ ਕਰ ਰਹੇ ਹੈਗਾ ਉਹ 12 ਘਟਨਾਵਾਂ ਕਹਿੰਦੇ ਉਹ ਸੀ। 93 ਘਟਨਾਵਾਂ ਜੋ HAF ਨੇ ਸਾਹਮਣੇ ਲਿਆਂਦੀਆਂ ਹਨ ਉਹ ਨਫ਼ਰਤ ਭਰਪੂਰ ਅਤੇ ਪੱਖਪਾਤ ਵਾਲੇ ਵਤੀਰੇ ਨਾਲ ਸੰਬੰਧਿਤ ਹਨ, ਨਾ ਕਿ ਹਿੰਦੂਫੋਬਿਕ, ਹਨਾ। ਜਿਹੜੀਆਂ ਆਪਾਂ ਰੇਸਿਸਟ ਕਹਿੰਦੇ ਹੈਗੇ ਆ ਉਹ ਰੇਸ ਆਧਾਰਿਤ ਆ, ਤੁਹਾਡਾ ਸਕਿਨ ਕਲਰ, ਜਿਸ ਤਰ੍ਹਾਂ ਕਿਹਾ ਜਾਂਦਾ ਹੈਗਾ ਵੀ ਤੁਸੀਂ ਇੰਡੀਆ ਚਲੇ ਜਾਓ, ਆਮ ਤੌਰ ਤੇ ਕਿਹਾ ਜਾਂਦਾ ਵੀ ਗੋ ਬੈਕ ਟੂ ਯੋਰ ਕੰਟਰੀ ਫਰੋਮ ਵੇਅਰ ਯੂ ਕਮ, ਹਨਾ। ਸੋ ਇਹ ਆ ਜਿਹੜੀ ਲੈਂਗੁਏਜ ਤੁਸੀਂ ਬੋਲਦੇ ਹੈਗੇ ਉਹਦੇ ਖਿਲਾਫ ਉਹ ਕਹਿੰਦੇ ਵੀ ਇਹ ਰਿਲੀਜੀਅਸ ਓਰੀਐਂਟਡ ਜਿਹੜੀ ਹੈਗੀ ਆ ਵਰਬਲ ਹਿੰਸਾ ਨਹੀਂ ਸੀ, ਇਹ ਰੇਸ ਓਰੀਐਂਟਡ ਹੈਗੀ ਆ। ਸੋ ਇਹ ਇੱਕ ਤਰ੍ਹਾਂ ਨਾਲ ਇੰਡੀਅਨ ਓਰੀਜਨ ਦੇ ਜਿਹੜੇ ਹੈਗੇ ਆ ਉਹਨਾਂ ਨਾਲ ਸੀ। ਕਹਿੰਦਾ 36 ਘਟਨਾਵਾਂ ਕਿਸੇ ਵਿਅਕਤੀ ਦੇ ਖਿਲਾਫ ਨਫ਼ਰਤ ਨਹੀਂ, ਬਲਕਿ ਨਾ ਹੀ ਧਰਮ ਦੇ ਆਧਾਰਿਤ ਸਨ, ਬਲਕਿ ਰੇਸ ਓਰੀਐਂਟਡ ਸਨ, ਜਿਹੜੀਆਂ ਕਿ ਨੈਸ਼ਨਲ ਓਰੀਜਨ ਦੀਆਂ ਹੈਗੇ, ਜਿਹੜੀ ਆਪਾਂ ਪਹਿਲਾਂ ਗੱਲ ਕਰੀ ਹੈਗੀ ਆ। ਸੋ ਇਹ ਜਿਹੜੀਆਂ ਹੈਗੀਆਂ ਵੀ ਉਹਨਾਂ ਦੇ ਨੇਸ਼ਨ ਦੇ ਓਰੀਜਨ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਆ ਵੀ ਜਿਸ ਤਰ੍ਹਾਂ ਇੱਕ ਗਾਂ ਘਟਨਾਵਾਂ ਆਈਆਂ, ਆਪਾਂ ਜ਼ਿਕਰ ਕਰਾਂਗੇ ਵੀ ਕੁਝ ਘਟਨਾਵਾਂ ਇਸ ਤਰ੍ਹਾਂ ਹੋਈਆਂ ਵੀ ਹੈ ਉਹ ਵਿਅਕਤੀ ਮੁਸਲਿਮ ਮੂਲ ਦੇ ਸੀਗੇ, ਹਨਾ। ਮੁਸਲਿਮ ਮੂਲ ਦੇ ਲੋਕਾਂ ਦੇ ਖਿਲਾਫ ਰੇਸ਼ੀਅਲ ਅਟੈਕ ਆ ਜਿਹੜੇ ਹੋਏ ਆ, ਉਹਨਾਂ ਦੇ ਵਰਬਲ ਅਟੈਕ ਹੋਏ ਆ, ਉਹਨਾਂ ਨੂੰ ਕਿਹਾ ਗਿਆ ਗੋ ਬੈਕ ਟੂ ਇੰਡੀਆ। ਹੁਣ ਉਹਨਾਂ ਦੀ ਇਹ ਮਿਸਟੇਕਨ ਆਇਡੈਂਟੀਟੀ ਸੀ, ਕੁਝ ਅਰਬ ਦੇ ਮੁਸਲਮਾਨ ਸੀ, ਕੁਝ ਹੋਰ ਥਾਵਾਂ ਦੇ ਮੁਸਲਮਾਨ ਸੀ, ਕਿਉਂਕਿ ਉਹਨਾਂ ਦਾ ਇੱਕ ਤਰ੍ਹਾਂ ਨਾਲ ਰੰਗ ਤੇ ਜਿਹੜਾ ਕਲਰ ਹੈ ਜਾਂ ਉਹਨਾਂ ਦੀ ਦੇਖ ਰੇਖ ਆ ਉਹ ਇੰਡੀਆ ਦੇ ਲੋਕਾਂ ਵਰਗੀ ਹੀ ਨੇੜਲੀ ਪਹੁੰਚ ਜਾਂਦੀ ਆ, ਹੈ ਉਹ ਮੁਸਲਿਮ ਸੀਗੇ। ਉਹਨਾਂ ਨੂੰ ਹੁਣ ਜਿਹੜਾ ਅਬਿਊਜ਼ਰ ਸੀਗਾ, ਜਿਹੜਾ ਕੋਈ ਵੀ ਅਮਰੀਕਨ ਸੀਗਾ, ਉਹਨੇ ਇੰਡੀਅਨ ਸਮਝ ਲਿਆ ਤੇ ਉਹਨੂੰ ਕਿਹਾ ਵੀ ਗੋ ਬੈਕ ਟੂ ਇੰਡੀਆ। ਔਰ ਜਿਹੜੀਆਂ ਉਹ ਮੁਸਲਮਾਨਾਂ ਦੇ ਖਿਲਾਫ ਘਟਨਾਵਾਂ ਹੋਈਆਂ, ਜਿਊਸ਼ ਕਰੰਟ ਕਹਿੰਦਾ ਉਹ ਵੀ ਜਿਹੜੀਆਂ HAF ਨੇ ਆਪਣੇ ਖਾਤੇ ਵਿੱਚ ਹਿੰਦੂਫੋਬਿਕ ਖਾਤੇ ਵਿੱਚ ਪਾ ਲਈਆਂ। ਠੀਕ ਹੈ, ਉਹ ਵੀ ਹਿੰਦੂਫੋਬਿਕ ਜਿਹੜੀਆਂ ਹੈਗੀਆਂ ਉਹ ਕਰ ਦਿੱਤੀਆਂ। ਸੋ ਉਹਨਾਂ ਨੇ ਬੜੀ ਡੀਪ ਇਨਵੈਸਟੀਗੇਸ਼ਨ ਕਰੀਆਂ। ਉਹਦੇ ਚ ਦੱਸਿਆ ਕਹਿੰਦਾ 29 ਘਟਨਾਵਾਂ ਐਂਟੀ ਮੁਸਲਿਮ ਤੇ ਐਂਟੀ ਅਰਬ ਪ੍ਰਵਿਰਤੀ ਵਾਲੀਆਂ ਸੀ, ਜਿਹੜੀਆਂ ਕਿ ਹਿੰਦੂਫੋਬਿਕ ਜਿਹੜੀਆਂ ਕਿ ਜਿਹੜੀ ਹੈਗੀ ਆ ਵੀ ਮਿਸਟੇਕਨ ਆਇਡੈਂਟੀਟੀ ਦੀਆਂ ਸੀਗੀਆਂ, ਪਰ ਉਹਨਾਂ ਨੂੰ ਵੀ ਕਹਿੰਦਾ ਹੈਗਾ ਹਿੰਦੂਫੋਬਿਕ ਨੇ ਜਿਹੜੀਆਂ ਪਾ ਦਿੱਤੀਆਂ। HAF ਦੀ ਵੈਬਸਾਈਟ ਤੇ ਜੋ ਘਟਨਾਵਾਂ ਦਰਜ ਹਨ ਉਹਨਾਂ ਦੇ ਸਬੂਤ ਦੇਣ ਤੋਂ ਜਿਹੜਾ ਹੈਗਾ ਇਨਕਾਰ ਕਰ ਦਿੱਤਾ ਗਿਆ। ਇਹ ਜਿਊਸ਼ ਕਰੰਟ ਨੇ ਆਪਾਂ ਪਹਿਲਾਂ ਕਿਹਾ ਹੈਗਾ ਵੀ ਉਹ ਕਹਿੰਦੇ ਵੀ ਸਾਡੇ ਕੋਲ ਸਟਾਫ ਦੀ ਜਿਹੜੀ ਹੈਗੀ ਕਮੀ ਹੈਗੀ ਆ। ਸੋ ਇਹ ਜਿਊਸ਼ ਕਰੰਟ ਦੀ ਆਪਣੀ ਇਨਵੈਸਟੀਗੇਸ਼ਨ ਕਹਿੰਦੇ ਵੀ 75% ਘਟਨਾਵਾਂ ਜਿਹੜੀਆਂ ਹੈਗੀਆਂ ਰਿਲੀਜੀਅਸ ਅਬਿਊਜ਼ ਦੀ ਪਰਿਭਾਸ਼ਾ ਦੇ ਵਿੱਚ ਨਹੀਂ ਆਉਂਦੀਆਂ। 12 ਘਟਨਾਵਾਂ ਜਿਹੜੀਆਂ ਹੈਗੀਆਂ ਉਹ ਜਿਹੜੇ ਜਾਤ ਸਿਸਟਮ ਦੀ ਹਮਾਇਤ ਕਰ ਰਹੇ ਸੀ ਉਹਨਾਂ ਲੋਕਾਂ ਦੇ ਖਿਲਾਫ ਹੈਗੀਆਂ। 93 ਘਟਨਾਵਾਂ 93 ਪਲੱਸ 36 ਘਟਨਾਵਾਂ ਜਿਹੜੀਆਂ ਉਹ ਇੱਕ ਤਾਂ ਹੈਗੀਆਂ ਵੀ ਰੇਸ਼ੀਅਲ ਤੇ ਦੂਸਰੀਆਂ ਉਹਦੇ ਵਿੱਚ ਹੈਗੀਆਂ ਵੀ ਜਿਹੜੀਆਂ ਐਂਟੀ ਮੁਸਲਿਮ ਹੋਈਆਂ, ਜਿਹੜੀਆਂ ਕਿ ਜਿਊਸ਼ ਕਰੰਟ ਕਹਿੰਦਾ ਹੈਗਾ ਵੀ ਉਹਨਾਂ ਨੂੰ ਵੀ ਹਿੰਦੂ ਫੋਬਿਕ ਦੇ ਖਾਤੇ ਵਿੱਚ ਪਾ ਲਿਆ ਗਿਆ ਹੈ। ਜੀ ਜੀ ਬਿਲਕੁਲ। ਸੋ ਆਬਵੀਅਸਲੀ ਇਹ ਗੱਲ ਤਾਂ ਹੈ ਹੀ ਆ ਵੀ ਚਾਹੇ ਅਵਤਾਰ ਸਿੰਘ ਜੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੈ ਤਾਂ ਚਲੋ ਉਹ ਵੀ ਮਾੜੀ ਗੱਲ ਆ, ਪਰ ਇਹ ਆ ਵੀ ਕਿਸੇ ਦੇ ਨਾਲ ਵੀ ਹੋਈ ਡਿਸਕ੍ਰਿਮੀਨੇਸ਼ਨ ਨੂੰ ਆਪਣੇ ਖਾਤੇ 'ਚ ਪਾਉਣਾ, ਉਹਨੂੰ ਹਿੰਦੂਫੋਬੀਆ ਗਰਦਾਨੀ ਜਾਣਾ ਤਾਂ ਜੋ ਆਪਣੇ ਪ੍ਰਚਾਰ ਨੂੰ, ਆਪਣੇ ਪ੍ਰੋਪੋਗੰਡਾ ਨੂੰ ਜਿਹੜਾ ਉਹ ਅੱਗੇ ਵਧਾ ਸਕਣ, ਇਹ ਬਹੁਤ ਇੱਕ ਮਾੜੀ ਜਿਹੜੀ ਇਹ ਇਸ ਦੇ ਵਿੱਚ ਗੱਲ ਹੈਗੀ ਆ। ਇਸ ਦੇ ਵਿੱਚ ਕੁਝ ਵਿਦਵਾਨਾਂ ਦੇ ਵੀ ਵਿਚਾਰ ਲਏ ਗਏ ਹਨ, ਉਹ ਕੀ ਵਿਚਾਰ ਨੇ ਇਹਨਾਂ ਦੇ ਇਸ ਰਿਪੋਰਟ ਦੇ ਵਿੱਚ? ਹਾਂਜੀ। ਸੋ ਜਿਹੜੇ ਪਹਿਲਾਂ ਉਹਨਾਂ ਨੇ ਪਾਰਥਕ ਸਿਨਹਾ ਹੈਗੇ ਆ, ਇਹ ਕੋ-ਫਾਊਂਡਰ ਐਂਡ ਐਡੀਟਰ ਹੈਗੇ ਆਫ ਇੰਡੀਅਨ ਫੈਕਟ ਚੈੱਕ ਪਲੇਟਫਾਰਮ, ਹਨਾ। ਸੋ ਉਹਨਾਂ ਦਾ ਇਹ ਕਹਿਣਾ ਹੈਗਾ ਵੀ ਇਹ ਜਿਹੜਾ ਇਹ ਸਾਰਾ ਸਿਸਟਮ ਕ੍ਰੀਏਟ ਹੋਇਆ ਅਸਲ ਵਿੱਚ ਇਹ ਮੋਦੀ ਭਗਤ ਹੈ ਤੇ ਉਸਦੀਆਂ ਨਫ਼ਰਤ ਭਰਪੂਰ ਨੀਤੀਆਂ ਦਾ ਹਮਾਇਤੀ ਹੈ ਨਾ। ਸੋ ਇਹਨਾਂ ਨੇ ਇਹ HAF ਦੀ ਰਾਜਨੀਤੀ ਆ, ਉਹ ਕਹਿ ਰਿਹਾ। ਸੋ ਕੋ-ਫਾਊਂਡਰ ਆ ਇੰਡੀਅਨ ਫੈਕਟ ਚੈੱਕ ਪਲੇਟਫਾਰਮ, ਵੀ ਜਿਹੜੇ ਇੰਡੀਆ ਦੇ ਮੀਡੀਆ ਵੱਲੋਂ ਜਿਹੜੀਆਂ ਖਬਰਾਂ ਫੈਲਾਈਆਂ ਜਾਂਦੀਆਂ ਉਹਦੇ ਫੈਕਟ ਚੈਕਿੰਗ ਲਈ ਪਾਰਥਕ ਸਿਨਹਾ ਜਿਹੜੇ ਹੈਗੇ ਆ ਉਹ ਹੈ, ਹਨਾ। ਸੋ ਉਹ ਕਹਿ ਰਹੇ ਹੈਗੇ ਵੀ ਇਹ ਸਾਰਾ ਹਿੰਦੂ ਰਾਸ਼ਟਰਵਾਦੀ ਪ੍ਰੋਜੈਕਟ ਹੈ, ਅਸਲ ਵਿੱਚ ਇਹ ਮਿਸ ਇਨਫੋਰਮੇਸ਼ਨ ਦੀ ਲਹਿਰ ਹੈ। ਉਹ ਹਿੰਦੂ ਵਿਕਟਮਹੁੱਡ ਦਾ ਪੱਤਾ ਖੇਡ ਕੇ ਆਪਣੀ ਰਾਜਨੀਤੀ ਨੂੰ ਅੱਗੇ ਵਧਾ ਰਹੇ ਹਨ। ਸੋ ਇਹ
ਪਾਰਥਕ ਸਿਨਹਾ ਦਾ ਜਿਹੜਾ ਉਹਨਾਂ ਨੇ ਕੋਟ ਕਰਿਆ ਹੈਗਾ। ਜਿਹੜੇ ਰੋਹਿਤ ਚੋਪੜਾ ਹੈਗੇ ਆ, ਇਹ ਡਿਪਾਰਟਮੈਂਟ ਆਫ ਕਮਿਊਨੀਕੇਸ਼ਨ ਸੈਂਟਾ ਕਲਾਰਾ ਯੂਨੀਵਰਸਿਟੀ ਵਿੱਚ ਹੈਗਾ। ਸੋ ਇਹਨਾਂ ਨਾਲ ਵੀ ਜਿਹੜਾ ਜੂਸ਼ ਕਰੰਟ ਆ ਉਹਨਾਂ ਨੇ ਜਿਹੜਾ ਹੈਗਾ ਸੰਪਰਕ ਕਰਿਆ। ਸੋ ਉਹ ਵੀ ਕਹਿੰਦੇ ਵੀ HAF ਦੀ ਹਿੰਦੂਫੋਬੀਆ ਪਰਿਭਾਸ਼ਾ ਹਿੰਦੂਤਵਾ, ਉਹ ਕਹਿੰਦੇ ਵੀ ਇਹ ਹੁਣ ਦੋਹਾਂ ਨੂੰ ਜਿਹੜੇ ਰੋਹਿਤ ਚੋਪੜਾ ਉਹ ਕਹਿੰਦੇ ਵੀ ਦੋਹਾਂ ਨੂੰ ਵੱਖਰਾ ਵੱਖਰਾ ਕਰਨ ਦੀ ਲੋੜ ਆ, ਹਿੰਦੂ ਐਜ਼ ਏ ਰਿਲੀਜਨ ਤੇ ਹਿੰਦੂਤਵਾ ਐਜ਼ ਏ ਪੋਲੀਟੀਕਲ ਆਈਡੀਓਲੋਜੀ। ਹਨਾ, ਕਹਿੰਦੇ ਵੀ ਜਿਹੜੀਆਂ ਇਹਨਾਂ ਦੇ ਖਿਲਾਫ ਟਿੱਪਣੀਆਂ ਖਾਸ ਕਰਕੇ ਪੱਤਰਕਾਰਾਂ ਵੱਲੋਂ, ਲਿਬਰਲਸ ਵੱਲੋਂ ਜਾਂ ਸੈਕੂਲਰਸ ਵੱਲੋਂ ਆਉਂਦੀਆਂ, ਉਹ ਉਹਨਾਂ ਦੇ ਰਿਲੀਜਨ ਦੇ ਖਿਲਾਫ ਨਹੀਂ ਹੁੰਦੀਆਂ। ਰਿਲੀਜਨ ਨੂੰ ਵਰਤ ਕੇ ਜਿਹੜੀ ਉਹ ਇੱਕ ਹਿੰਦੂਤਵਾ ਪੋਲਿਟਿਕਸ ਚਲਾ ਰਹੇ ਆ, ਜਿਹੜੀ ਕਿ ਫਿਰਕਿਆਂ ਵਿੱਚ ਵੰਡ ਪਾਉਂਦੀ ਹੈਗੀ ਆ, ਸੋ ਉਹਦੇ ਖਿਲਾਫ ਹੁੰਦੀਆਂ। ਪਰ ਇਹ ਜਿਹੜਾ ਹੈਗਾ ਵੀ ਕਿਉਂਕਿ ਇੱਕ ਪੋਲੀਟੀਕਲ ਏਜੰਡਾ ਚਲਾ ਰਿਹਾ ਹੈਗਾ, ਇਹ ਰੋਹਿਤ ਚੋਪੜਾ ਨੇ ਕਿਹਾ ਡਿਪਾਰਟਮੈਂਟ ਆਫ ਕਮਿਊਨੀਕੇਸ਼ਨ ਸੈਂਟਾ ਕਲਾਰਾ ਯੂਨੀਵਰਸਿਟੀ ਦੇ ਹੈਗੇ ਆ ਵੀ ਉਹ ਹਿੰਦੂਤਵਾ ਹੈ ਜੋ ਕਿ ਇੱਕ ਰਾਜਸੀ ਵਿਚਾਰ ਹੈ ਨਫ਼ਰਤ ਦਾ, ਹਨਾ। ਸੋ ਤੇ ਦੂਸਰਾ ਜਿਹੜਾ ਜਾਤ ਪਾਤੀ ਸਿਸਟਮ ਹੈ, ਰੋਹਿਤ ਚੋਪੜਾ ਨੇ ਕਿਹਾ ਵੀ ਜਾਤ ਪਾਤੀ ਸਿਸਟਮ ਹੈ ਜਿਹੜਾ ਉਹਦਾ ਜਿਹੜਾ ਹੈਡ ਹੈਗਾ ਉਹਨਾਂ ਨੇ ਬ੍ਰਾਹਮਣ ਨਾਂ ਲਿਆ ਹੈਗਾ ਵੀ ਉਹਨੂੰ ਬਚਾਉਣ ਦਾ ਜਿਹੜਾ ਹੈਗਾ ਇੱਕ ਕਾਰਜ ਚੱਲ ਰਿਹਾ ਹੈਗਾ ਵੀ। ਸੋ ਇਹ ਪੋਲਿਟਿਸਾਈਜ਼ ਹੋਇਆ ਹੋਇਆ, ਇਹ ਰਿਲੀਜਨ ਨਹੀਂ ਹੈਗਾ, ਹਨਾ। ਸੋ ਰੋਹਿਤ ਚੋਪੜਾ ਨੇ ਜਿਹੜਾ ਕਿਹਾ ਵੀ ਇਹ ਪਰਿਭਾਸ਼ਾ ਅਸਲ ਵਿੱਚ ਹਿੰਦੂ ਰਾਸ਼ਟਰਵਾਦ ਦੀ ਰਾਜਨੀਤੀ ਦਾ ਵਿਰੋਧ ਕਰਨ ਖਿਲਾਫ ਵਰਤੀ ਜਾ ਰਹੀ ਹੈ ਵੀ ਜਿਹੜੀ ਆਈਡੀਓਲੋਜੀ ਹੈਗੀ ਆ ਨਰਿੰਦਰ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਦੀ। ਸੋ ਇਟ ਮੀਨਸ ਇਹਨਾਂ ਵਿਦਵਾਨਾਂ ਨੂੰ ਇੱਕ ਸ਼ੱਕ ਹੈਗਾ ਵੀ ਜਿਹੜਾ ਇਹ ਹੈਗਾ ਨਾ ਵੀ ਇਹ ਰਾਜਨੀਤਿਕ ਜਿਹੜੀ ਸਰਗਰਮੀ ਆ ਉਹ ਚੱਲ ਰਹੀ ਹੈ ਧਰਮ ਦਾ ਨਾਮ ਲੈ ਕੇ, ਹਨਾ। ਸੋ ਇੱਕ ਵਿਦਵਾਨ ਕਹਿੰਦਾ ਟੂ ਸਾਇਲੈਂਸ ਐਨੀ ਐਂਡ ਆਲ ਕ੍ਰਿਟਿਸਿਜ਼ਮ ਐਂਡ ਕ੍ਰਿਟੀਕਲ ਡਿਸਕਸ਼ਨ ਆਫ ਰਿਲੀਜਨ ਇਜ਼ ਇਨ ਕੁਐਸਚਨ, ਹਨਾ। ਵੀ ਇਹ ਜਿਹੜਾ ਹੈਗਾ ਵੀ ਕੁਐਸਚਨ ਆ ਰਿਹਾ। ਸੋ ਇਹ ਗੱਲ ਕਹਿ ਰਹੇ ਹੈਗੇ ਵੀ ਤਾਂ ਕਿ ਇਸ ਰਾਜਨੀਤਿਕ ਏਜੰਡੇ ਨੂੰ ਅੱਗੇ ਵਧਾਉਂਦੇ ਆ ਉਹ ਜਿਹੜਾ ਹੈਗਾ ਵੀ ਆਪਣਾ ਇੱਕ ਵਿਕਟਮਹੁੱਡ ਦਾ ਏਜੰਡਾ ਹੈਗਾ ਜਿਹੜੇ ਉਹ ਚਲਾ ਰਹੇ ਹੈਗੇ ਨਾ। ਹੁਣ ਇੱਥੇ ਉਹਨਾਂ ਦਾ ਇਹ ਕਹਿਣਾ ਹੈਗਾ ਵੀ ਜਿਹੜਾ ਨਾ ਜਿਹੜੀ ਇੱਕ ਉਹਨਾਂ ਨੇ ਇੱਕ ਟਿੱਪਣੀ ਲਿਆਂਦੀ ਹੈਗੀ ਆ, ਉਹ ਕਹਿੰਦੇ ਵੀ ਜਦੋਂ 2019 ਵਿੱਚ ਨਰਿੰਦਰ ਮੋਦੀ ਦੀ ਸਰਕਾਰ ਦੁਬਾਰਾ ਆਉਂਦੀ ਆ ਤਾਂ ਵੈਸਟ ਦੀਆਂ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ, ਜਿਹੜੇ ਜਰਨਲਿਸਟ ਨੇ ਜਾਂ ਜਿਹੜੇ ਸੈਕੂਲਰ ਫੋਰਸਿਸ ਨੇ, ਉਹਨਾਂ ਨੇ ਹਿਊਮਨ ਰਾਈਟਸ ਦੀ ਜਿਹੜੀ ਉੱਥੇ ਘਾਣ ਹੋਇਆ ਪਿਛਲੇ 5 ਸਾਲਾਂ 'ਚ ਉਹਦੇ ਤੇ ਸਵਾਲ ਚੁੱਕਣੇ ਹੈਗੇ, ਜਿਹੜੇ ਸ਼ੁਰੂ ਕਰ ਰਹੇ ਸੀ। ਰਿਲੀਜੀਅਸ ਫਰੀडम ਸੀ ਜਿਹਨੂੰ ਜਿਹੜਾ ਨੱਪਿਆ ਜਾ ਰਿਹਾ, ਉਹਦੇ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸੀ। ਉਹਦੇ ਖਿਲਾਫ ਫਿਰ ਜਿਹੜੇ ਇਸ ਤਰ੍ਹਾਂ ਦੇ ਹਿੰਦੂ ਸੰਗਠਨ ਹੈਗੇ ਆ, ਉਹਨਾਂ ਨੇ ਇਹ ਇੱਕ ਤਰ੍ਹਾਂ ਦਾ ਨਾਰਾ ਲੈ ਕੇ ਆਂਦਾ ਵੀ ਚਾਹੇ ਕੋਈ ਕਿਸੇ ਖਿਲਾਫ ਦੰਗੇ ਹੋਣ ਭਾਰਤ ਵਿੱਚ, ਚਾਹੇ ਮੌਬ ਲਿੰਚਿੰਗ ਹੋਵੇ ਜਾਂ ਕੁਝ ਵੀ ਹੋਵੇ, ਤੁਸੀਂ ਭਾਰਤ ਦੇ ਹਿੱਤਾਂ ਦੀ ਰਾਖੀ ਕਰਨੀ ਹੈ, ਉਹਨਾਂ ਦੀ ਹਮਾਇਤ ਕਰਨੀ ਹੈ, ਉਹਨਾਂ ਦੇ ਖਿਲਾਫ ਬੋਲਣ ਵਾਲਿਆਂ ਦੀ ਜਿਹੜੀ ਹੈਗੀ ਆ ਵਿਰੋਧਤਾ ਕਰਨੀ ਹੈਗੀ। ਸੋ ਇਟ ਮੀਨਸ ਇਹ ਪੋਲੀਟੀਕਲ ਏਜੰਡਾ ਸੀਗਾ, ਨਾ ਕਿ ਧਰਮ ਆਧਾਰਿਤ ਹਿੰਸਾ ਜਾਂ ਕੋਈ ਹੋਰ ਗੱਲ ਹੈਗੀ। ਜੀ। ਸੋ ਨਹੀਂ ਦੇਖੋ, ਇਹ ਤਾਂ ਅਵਤਾਰ ਸਿੰਘ ਜੀ ਕਾਫੀ ਸਪਸ਼ਟਤਾ ਦੇ ਨਾਲ ਜਿਹੜਾ ਇਸ ਚੀਜ਼ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਨੇ ਇਹ ਦੱਸਿਆ ਆ ਇਸ ਦੇ ਵਿੱਚ ਵੀ ਇੱਥੇ ਜਿਹੜਾ ਹਿੰਦੂਤਵ ਏਜੰਡਾ ਪ੍ਰੋਪੇਗੈਂਡਾ ਇਹ ਉਹੀ ਜਿਹੜਾ ਫੈਲਾਇਆ ਜਾ ਰਿਹਾ ਇਹਨਾਂ ਦੇ ਦੁਆਰਾ, ਜੋ ਉੱਥੇ ਭਾਰਤ ਦੇ ਵਿੱਚ ਸੱਤਾਧਾਰੀ ਇਸ ਟਾਈਮ ਜੋ ਉੱਥੇ ਕਰ ਰਹੇ ਹੈਗੇ ਆ। ਇਸੇ ਲਈ ਇਹਨਾਂ ਦੇ ਉਲਟ ਫੋਰਨ ਏਜੰਟ ਹੋਣ ਦੇ ਜਿਹੜੇ ਆ ਉਹ ਇਨਵੈਸਟੀਗੇਸ਼ਨ ਜਾਂਚ ਦੀ ਜਿਹੜੀ ਆ ਉਹ ਮੰਗ ਕੀਤੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਇਹਨਾਂ ਦਾ ਅਜਿਹੇ ਬਿੱਲਾਂ ਦਾ ਵਿਰੋਧ ਕਰਨਾ ਇਹ ਉਹਦੇ ਵਿੱਚੋਂ ਹੀ ਉਪਜੀ ਹੋਈ ਜਿਹੜੀ ਇੱਕ ਗੱਲ ਹੈਗੀ ਆ। ਸੋ ਇਹਦੇ ਵਿੱਚ ਆਪਾਂ ਅੱਗੇ ਹੋਰ ਵੀ ਚਰਚਾ ਕਰਦੇ ਆ। ਮੈਗਜ਼ੀਨ ਇਹ ਵੀ ਆਖ ਰਿਹਾ ਵੀ HAF ਮੁਸਲਿਮ ਵਿਰੋਧੀ ਹਿੰਸਾ ਨੂੰ ਹਿੰਦੂਆਂ ਦਾ ਦੱਸ ਕੇ ਜਿਹੜੀ ਉਹ ਪਾ ਰਹੀ ਹੈ, ਜਿੱਦਾਂ ਤੁਸੀਂ ਪਹਿਲੋਂ ਵੀ ਉਦਾਹਰਨਾਂ ਇਸ ਦੇ ਵਿੱਚ ਜਿਹੜੀਆਂ ਉਹ ਦਿੱਤੀਆਂ ਆ। ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ ਇਸ ਦੇ ਵਿੱਚ? ਕੀ ਇਹ ਸਮਝਦੇ ਆ ਵੀ ਲੋਕਾਂ ਨੂੰ ਪਤਾ ਹੀ ਨਹੀਂ ਲੱਗੂਗਾ? ਹਾਂਜੀ। ਸੋ ਇਹਦੇ ਬਾਰੇ ਉਹਨਾਂ ਨੇ ਜਿਊਸ਼ ਫਾਊਂਡੇਸ਼ਨ ਨੇ ਨਾ ਇੱਕ ਬੈਲਜੀਅਮ ਬੇਸਡ ਜਿਹੜੀ ਹੈਗੀ ਆ, ਨੀਦਰਲੈਂਡ ਬੇਸਡ ਇੱਕ ਜਰਨਲਿਜ਼ਮ ਦੀ ਇਨਵੈਸਟੀਗੇਟਿਵ ਏਜੰਸੀ ਹੈਗੀ ਆ, ਬੈਲਿੰਗ ਦੀ ਕੈਟ, ਹਨਾ। ਬੈਲਿੰਗ ਦੀ ਕੈਟ ਉਹ ਪੂਰੀ ਦੁਨੀਆ ਵਿੱਚ ਜਿਹੜਾ ਜਰਨਲਿਜ਼ਮ ਆ ਉਹਦੇ ਤੇ ਨਿਗਾਹ ਰੱਖਦੀ ਹੈਗੀ ਆ, ਔਰ ਉਹਦੇ ਵਿੱਚ ਜਿਹੜੀ ਮਿਸ ਇਨਫੋਰਮੇਸ਼ਨ ਫੈਲਾਈ ਜਾਂਦੀ ਹੈ ਉਹਦੇ ਵਿੱਚ ਜਿਹੜੀ ਹੈਗੀ ਆ ਉਹਦੇ ਬਾਰੇ ਸੁਚੇਤ ਕਰਦੀ ਹੈਗੀ ਆ। ਸੋ ਇਹ ਬਹੁਤ ਵੱਡੀ ਰਿਸਰਚ ਸੰਸਥਾ ਹੈਗੀ ਆ, ਉਹਦੇ ਵਿੱਚ ਕੰਮ ਕਰਦੀ ਹੈ ਇੱਕ ਇੰਡੀਅਨ ਲੇਡੀ ਆ, ਪੂਜਾ ਚੌਧਰੀ। ਸੋ ਉਹ ਬਹੁਤ ਰਿਸਰਚਰ ਹੈਗੀ ਆ। ਸੋ ਉਹਨਾਂ ਨਾਲ ਫਿਰ ਜਿਹੜੀ ਹੈਗੀ ਆ ਜੂਸ਼ ਕਰੰਟ ਨੇ ਜਿਹੜੀ ਮੁਲਾਕਾਤ ਕਰੀ ਵੀ ਇਹ ਸਾਰਾ ਜਿਹੜਾ ਭਾਣਾ ਵਾਪਰ ਕੀ ਰਿਹਾ ਹੈਗਾ। ਸੋ ਬੈਲਿੰਗ ਦੀ ਕੈਟ ਤੋਂ ਵੱਲੋਂ ਜਿਹੜੀ ਪੂਜਾ ਚੌਧਰੀ ਆ ਉਹ ਕਹਿ ਰਹੇ ਹੈਗੇ ਆ
ਕਹਿੰਦੇ ਵੀ ਸਾਡਾ ਜਿਹੜਾ ਹੈਗਾ ਵੀ ਮਿਸ ਇਨਫੋਰਮੇਸ਼ਨ ਦੇ ਖਿਲਾਫ ਅਸੀਂ ਪ੍ਰੋਜੈਕਟ ਕਰਦੇ ਹਾਂ, ਪਰ ਇੰਡੀਅਨ ਮੀਡੀਆ ਵੱਲੋਂ ਮਿਸ ਇਨਫੋਰਮੇਸ਼ਨ ਇੰਨੀ ਵੱਡੀ ਪੱਧਰ ਤੇ ਬੰਬਾਰਡਮੈਂਟ ਕੀਤੀ ਜਾਂਦੀ ਆ ਵੀ ਉਹਦੇ ਵਿੱਚੋਂ ਸਹੀ ਤੇ ਗਲਤ ਲੱਭਣਾ ਬਹੁਤ ਔਖਾ ਹੋ ਜਾਂਦਾ ਵੀ ਟਰੂ ਕੀ ਆ ਤੇ ਜਿਹੜਾ ਹੈਗਾ ਜਿਹੜਾ ਟਰੁੱਥ ਕੀ ਆ ਤੇ ਜਿਹੜਾ ਝੂਠ ਆ ਉਹ ਕੀ ਹੈਗੀ। ਉਹ ਕਹਿੰਦੀ ਜਦੋਂ ਝੂਠ ਦਾ ਤੂਫਾਨ ਇੰਨੀ ਵੱਡੀ ਪੱਧਰ ਤੇ ਉਸਾਰਿਆ ਗਿਆ ਹੋਵੇ ਉੱਥੇ ਸਧਾਰਨ ਦਰਸ਼ਕ ਨੂੰ ਸਹੀ ਖਬਰ ਪਹੁੰਚਾਉਣੀ ਬਹੁਤ ਮੁਸ਼ਕਲ ਹੋ ਜਾਂਦੀ ਹੈਗੀ। ਸੋ ਇਹ ਪੂਜਾ ਚੌਧਰੀ ਜਿਹੜੀ ਬੈਲਿੰਗ ਦੀ ਕੈਟ ਇੱਕ ਰਿਸਰਚ ਫਾਊਂਡੇਸ਼ਨ ਹੈਗੀ ਆ ਹਨਾ, ਸੋ ਮੀਡੀਆ ਦੀ ਉਹਦੇ ਤੇ ਕਰ ਰਹੀ ਹੈਗੀ। ਹੁਣ ਜਿਹੜਾ ਤੁਹਾਡਾ ਅਗਲਾ ਸਵਾਲ ਸੀ ਉਹ ਤੋਂ ਪਹਿਲਾਂ ਜਿਹੜੀ ਆਪਾਂ ਇੱਕ ਹੋਰ ਗੱਲ ਕਰੀਏ, ਜਿਹੜਾ ਮੈਗਜ਼ੀਨ ਇਹ ਕਹਿ ਰਿਹਾ ਹੈਗਾ ਵੀ HAF ਦੀ ਜਿਹੜੀ ਬਣਤਰ ਹੈਗੀ ਹੈ ਨਾ, HAF ਦੀ ਬਣਤਰ ADL ਵਰਗੀ ਹੈਗੀ। ਇਹ ਹੈਗੀ ਐਂਟੀ ਡਿਫੇਮੇਸ਼ਨ ਲੀਗ, ਜਿਹੜੀ ਕਿ ਜੂਸ਼ ਕਮਿਊਨਿਟੀ ਦੀ ਇੱਕ ਰਾਈਟ ਵਿੰਗ ਸੰਸਥਾ ਹੈਗੀ ਹੈ ਨਾ, ਉਹਨੂੰ ADL ਕਹਿੰਦੇ ਹੈਗੇ ਨਾ। ਕਹਿੰਦੇ ਵੀ HAF ADL ਨੂੰ ਆਪਣਾ ਜਿਹੜਾ ਮਾਡਲ ਸਮਝਦੀ ਹੈਗੇ, ਉਸੇ ਮਾਡਲ ਤੇ ਜਿਹੜੀ ਹੈਗੀ ਆ ਲਿਆਂਦੀ ਹੈਗੀ ਹੈ ਨਾ। ਸੋ ਉਹਦੇ ਬਾਰੇ ਉਹਨਾਂ ਨੇ ਮਿਸਟਰ ਆਜ਼ਾਦ ਈਸਾ ਜਿਹੜੇ ਕਿ ਆਥਰ ਹੈਗੇ ਹੋਸਟਾਈਲ ਹੋਮਲੈਂਡਸ ਦੇ, ਉਹਨਾਂ ਨਾਲ ਗੱਲ ਕੀਤੀ ਹੈ। ਉਹਨਾਂ ਨੇ ਆਜ਼ਾਦ ਈਸਾ ਨੇ ਦੱਸਿਆ ਹੈਗਾ ਵੀ ਜਿਹੜੀ ADL ਹੈਗੀ ਆ ਉਹ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਦਾ ਹੀ ਜਿਹੜਾ ਵਾਤਾਵਰਨ ਪੈਦਾ ਕਰਕੇ ਜਿਹੜੇ ਧਾਰਮਿਕ ਤੌਰ ਤੇ ਸਧਾਰਨ ਜਿਊਸ਼ ਵੀ ਹੈਗੇ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਉਤੇਜਿਤ ਕਰ ਰਹੇ ਆ ਵੀ ਤੁਸੀਂ ਜ਼ਾਇਨਿਜ਼ਮ ਵਾਲੀ ਪਾਲਿਸੀ ਤੇ ਆ ਜਾਓ ਹਨਾ, ਵੀ ਤੁਸੀਂ ਜ਼ਾਇਨਿਜ਼ਮ ਨੂੰ ਆਪਣਾ ਆਧਾਰ ਮੰਨਣਾ ਸ਼ੁਰੂ ਕਰ ਦਿਓ ਤਾਂ ਹੀ ਤੁਹਾਡੀ ਜਿਹੜੀ ਮੁਕਤੀ ਹੋਵੇਗੀ। ਬਿਲਕੁਲ ਜਿਸ ਤਰ੍ਹਾਂ ਵੀ HAF ਆ ਜਿਹੜੀ ਸਧਾਰਨ ਹਿੰਦੂਆਂ ਨੂੰ ਇਸ ਗੱਲੋਂ ਇੰਸਟੀਗੇਟ ਕਰ ਰਹੀ ਹੈ ਵੀ ਤੁਸੀਂ ਨਰਿੰਦਰ ਮੋਦੀ ਵਾਲੀ ਜਾਂ ਭਾਰਤੀ ਜਨਤਾ ਪਾਰਟੀ ਵਾਲੀ ਰਾਜਨੀਤੀ ਦੀ ਹਮਾਇਤ ਸ਼ੁਰੂ ਕਰ ਦਿਓ ਤਾਂ ਹੀ ਤੁਹਾਡਾ ਸਰਵਾਈਵਲ ਆ ਜਿਹੜਾ ਹੋ ਸਕੇਗਾ। ਸੋ ਆਜ਼ਾਦ ਈਸਾ ਉਹਨਾਂ ਨੇ ਕਿਤਾਬ ਲਿਖੀ ਆ ਹੋਸਟਾਈਲ ਹੋਮਲੈਂਡਸ, ਸੋ ਉਹਨਾਂ ਨੇ ਜਿਹੜਾ ਹੈਗਾ ਇਹ ਗੱਲ ਕਰੀ ਹੈਗੀ ਆ ਵੀ ਇਜ਼ਰਾਈਲ ਐਂਡ ਜ਼ਿਓਨਿਜ਼ਮ ਦੀ ਆਲੋਚਨਾ ਕਰਨ ਨੂੰ ਐਂਟੀ ਜਿਊਸ ਨਫ਼ਰਤ ਦੇ ਤੌਰ ਤੇ ਜਿਹੜਾ ਕਰਿਆ ਜਾ ਰਿਹਾ। ਇਟ ਮੀਨਸ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਦੀਆਂ ਰਾਜਨੀਤਿਕ ਨੀਤੀਆਂ ਦਾ ਵਿਰੋਧ ਕਰਦਾ ਹੈ ਉਹਨੂੰ ਹਿੰਦੂ ਫੋਬੀਆ ਜਾਂ ਹਿੰਦੂਆਂ ਦੇ ਖਿਲਾਫ ਨੀਤੀ ਦੇ ਤੌਰ ਤੇ ਜਿਹੜਾ ਹੈਗਾ। ਤੇ ਉਹ ਕਹਿੰਦਾ ਵੀ ਜਿਹੜਾ ADL ਤੇ HAF ਬੇਸ਼ੱਕ ਆਪਣੇ ਆਪ ਨੂੰ ਪੇਸ਼ ਕਰਨ ਲਈ ਬਹੁਤ ਅਗਾਂਹ ਵਧੂ ਅਤੇ ਰਾਜਸੀ ਭਾਸ਼ਾ ਵਰਤਦੇ ਹਨ, ਪਰ ਦੋਵੇਂ ਇਜ਼ਰਾਈਲ ਅਤੇ ਇੰਡੀਆ ਦੇ ਰੈਪੂਟੇਸ਼ਨ ਨੂੰ ਬਚਾਉਣ ਦਾ ਕੰਮ ਕਰ ਰਹੇ। ਸੋ ਇਹ ਆਜ਼ਾਦ ਈਸਾ ਨੇ ਜਿਹੜਾ ਹੈਗਾ ਕਹਿੰਦਾ ਮਾਹਰ ਦੱਸਦੇ ਹਨ ਕਿ ADL ਅਤੇ HAF ਅਸਲ ਵਿੱਚ ਕੁਝ ਘੱਟ ਗਿਣਤੀ ਪਹਿਚਾਣਾਂ ਨੂੰ ਸਿਧਾਂਤਕ ਹਥਿਆਰਬੰਦੀ ਲਈ ਵਰਤ ਰਹੀਆਂ ਹਨ, ਵੈਪੋਨਾਈਜ਼ਿੰਗ ਦੀ ਮਾਈਂਡਸ ਐਂਡ ਹਾਰਟਸ ਆਫ ਦੀ ਆਇਡੈਂਟੀਟੀ ਆਫ ਸਮ ਕਮਿਊਨਿਟੀਜ਼। ਸੋ ਉਹਨਾਂ ਦੀ ਜਿਹੜੀ ਪਹਿਚਾਣ ਆ ਉਹਦੀ ਜਿਹੜੀ ਵੈਪੋਨਾਈਜ਼ਿੰਗ ਆ ਉਹਨੂੰ ਜਿਹੜੀ ਹੈਗੀ ਆ ਕਰ ਰਹੇ ਹੈਗੇ। ਹੁਣ ਜਿਹੜਾ ਥੋੜਾ ਦੂਜਾ ਸਵਾਲ ਸੀਗਾ ਵੀ ਉਹਨਾਂ ਨੇ ਜਿਹੜੀਆਂ ਮੁਸਲਿਮਾਂ ਤੇ ਘਟਨਾਵਾਂ ਹੋਈਆਂ ਜਿਊਸ਼ ਕਰੰਟ ਕਹਿੰਦਾ ਵੀ 29 ਘਟਨਾਵਾਂ ਸੀਗੀਆਂ ਜਿਹੜੀਆਂ ਐਂਟੀ ਮੁਸਲਿਮ ਜਾਂ ਐਂਟੀ ਅਰਬ ਸਨ ਹਨਾ, ਪਰ ਹੋਈਆਂ ਭਾਰਤੀ ਮੂਲ ਦੇ ਲੋਕਾਂ ਵਿਰੁੱਧ ਹੈਗੀ ਹਨਾ। ਪਰ ਕਿਉਂਕਿ ਡਿਫਰੈਂਸ਼ੀਏਟ ਕਰਨਾ ਹੈਗਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਔਖਾ ਹੋ ਰਿਹਾ ਹੈਗਾ, ਇਸ ਲਈ ਉਹ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਸਮਝ ਕੇ ਵੀ ਇਹ ਮੁਸਲਿਮ ਨੇ, ਭਾਰਤੀ ਲੋਕਾਂ ਨੂੰ ਕਿਹਾ ਗਿਆ ਵੀ ਤੁਸੀਂ ਮੁਸਲਿਮ ਹੋ, ਤੁਸੀਂ ਆਪਣੇ ਮੁਲਕਾਂ ਵਿੱਚ ਜਾਓ। ਸੋ ਉਹ ਐਂਟੀ ਮੁਸਲਿਮ ਸੀਗੀਆਂ ਜਿਹੜੀਆਂ 29 ਘਟਨਾਵਾਂ ਨੇ ਹਨਾ, ਸੋ ਜਿਹੜੀਆਂ ਕਿ ਉਹਨਾਂ ਨੇ ਆਪਣੇ ਜਿਹੜੀ ਹੈਗੀਆਂ ਖਾਤੇ ਵਿੱਚ ਆ ਜਿਹੜੀਆਂ ਪਾ ਲਈਆਂ ਹੈਗੀਆਂ ਨਾ। ਸੋ ਹੁਣ ਉਹ ਕਹਿੰਦਾ ਵੀ ਜਿਹੜਾ HAF ਹੈਗਾ ਉਹ ਇਹ ਕੀ ਕਰ ਰਿਹਾ ਹੈ, ਕਹਿੰਦਾ ਵੀ 1906 ਵਿੱਚ ਇੱਕ ਨੈਚੁਰਲਾਈਜੇਸ਼ਨ ਐਕਟ ਆਇਆ ਸੀਗਾ, ਇਹ ਉਹਦਾ ਵੀ ਵਿਰੋਧ ਕਰ ਰਿਹਾ ਹੈ। 1924 ਵਿੱਚ ਇੱਕ ਇਮੀਗ੍ਰੇਸ਼ਨ ਐਕਟ ਆਇਆ ਹੈਗਾ, ਸੋ ਇਹ ਉਹਦਾ ਵੀ ਵਿਰੋਧ ਕਰ ਰਿਹਾ, ਉਹਨੂੰ ਵੀ ਹਿੰਦੂ ਫੋਬਿਕ ਐਕਟ ਦੇ ਤੌਰ ਤੇ ਲੈ ਕੇ ਆ ਰਿਹਾ ਹੈਗਾ। ਉਹ ਕਹਿੰਦਾ ਵੀ ਅਸਲ ਵਿੱਚ ਇਹ ਐਕਟ ਆ ਜਿਹੜੇ ਉਸ ਵੇਲੇ ਆਏ ਸੀਗੇ ਵੀ ਤਾਂ ਕਿ ਬਹੁਤ ਵੱਡੀ ਪੱਧਰ ਤੇ ਜਿਹੜੀ ਏਸ਼ੀਅਨ ਤੇ ਅਫਰੀਕਨ ਮਾਈਗ੍ਰੇਸ਼ਨ ਆ ਅਮਰੀਕਾ ਵਿੱਚ ਨਾ ਹੋਵੇ ਹਨਾ। ਸੋ ਇਹ ਇੱਕ ਤਰ੍ਹਾਂ ਨਾਲ ਰੇਸ ਆਧਾਰਿਤ ਸੀਗੇ ਵੀ ਏਸ਼ੀਅਨ ਕਮਿਊਨਿਟੀ ਐਂਡ ਅਫਰੀਕਨ ਕਮਿਊਨਿਟੀ ਐਜ਼ ਏ ਹੋਲ। ਹੁਣ ਏਸ਼ੀਅਨ ਕਮਿਊਨਿਟੀ ਵਿੱਚ ਉਹ ਕਹਿੰਦਾ ਵੀ ਇਕੱਲੇ ਹਿੰਦੂ ਨਹੀਂ ਆਉਂਦੇ, ਉਹਦੇ ਚ ਪਾਕਿਸਤਾਨੀ, ਸਿੱਖ, ਬੰਗਾਲੀ, ਚਾਈਨੀਜ਼, ਜੈਪਨੀਜ਼ ਹਨਾ ਜਾਂ ਅਰਬ, ਉਹ ਸਾਰੇ ਆਉਂਦੇ ਵੀ ਸੀ। ਇਹ ਵਾਸਟ ਸੀ ਜਿਹੜਾ 1924 ਦਾ ਜਿਹੜਾ ਇਮੀਗ੍ਰੇਸ਼ਨ ਐਕਟ ਹੈਗਾ, ਪਰ ਉਹਦੇ ਖਿਲਾਫ ਵੀ ਜਿਹੜੀਆਂ ਟਿੱਪਣੀਆਂ ਕਰ ਰਹੇ ਨੇ ਉਹ ਇਹ ਆ ਰਹੀਆਂ ਹੈਗੀਆਂ ਵੀ ਇੱਕ ਤਰ੍ਹਾਂ ਨਾਲ ਉਹ ਇਹ ਹਿੰਦੂ ਫੋਬਿਕ ਆ। ਤੋ ਜਿਊਸ਼ ਕਰੰਟ ਨੇ ਹੋਰ ਲਾਇਆ, ਕਹਿੰਦਾ ਵੀ 1907 ਵਿੱਚ ਨਾ ਬੈਲਿੰਗਮ ਵਿੱਚ ਦੰਗੇ ਹੋਏ ਸੀ। ਬੈਲਿੰਗਮ ਵਿੱਚ ਏਸ਼ੀਅਨਸ ਦੇ ਖਿਲਾਫ ਆ ਜਿਹੜੇ ਦੰਗੇ ਹੋਏ ਹੈਗੇ ਆ, ਔਰ ਉਹਦਾ ਮੇਨ ਟਾਰਗੇਟ ਜਿਊਸ਼ ਕਰੰਟ ਨੇ ਲਿਖਿਆ ਵੀ ਸਿੱਖ ਬਣੇ ਆ। ਹਾਂਜੀ ਬਿਲਕੁਲ ਸਹੀ ਗੱਲ। ਉਹਨਾਂ ਦੀਆਂ ਦਸਤਾਰਾਂ ਕਰਕੇ ਉਹ ਸਿੱਖਾਂ ਨੂੰ ਜਿਹੜਾ ਹੈਗਾ ਬਹੁਤ ਵੱਡੀ ਪੱਧਰ ਤੇ ਜਿਹੜਾ ਹੈਗਾ ਟਾਰਗੇਟ ਹੋਇਆ ਵੀ ਇਹਨਾਂ ਨੂੰ ਭਜਾਇਆ ਜਾਵੇ, ਇਹਨਾਂ ਦੇ ਖਿਲਾਫ। ਉਹ ਹੁਣ ਰੇਸ਼ੀਅਸਟ ਸੀਗੀ ਸਾਰੀ ਨਾ, ਵੀ ਰੇਸ਼ੀਅਲ ਸੀਗਾ, ਪਰ ਕਹਿੰਦੇ ਵੀ HAF ਨੇ ਉਹ 1907 ਦੇ ਜਿਹੜੇ ਬੈਲਿੰਗਮ ਦੇ ਦੰਗੇ ਆ ਉਹਨਾਂ ਨੂੰ ਵੀ ਹਿੰਦੂ ਫੋਬਿਕ ਦੇ ਤੌਰ ਤੇ ਜਿਹੜਾ ਹੈਗਾ ਪੇਸ਼ ਕਰਿਆ ਹੈ ਨਾ। ਕਿਉਂਕਿ ਸੌਰੀ ਮੈਂ ਤੁਹਾਨੂੰ ਇੱਥੇ ਰੋਕ ਰਿਹਾ, ਉਸ ਟਾਈਮ ਦੇ ਉੱਤੇ
ਜਿਹੜਾ ਵੀ ਕੋਈ ਭਾਰਤ ਤੋਂ ਆਉਂਦਾ ਸੀ, ਕਿਉਂਕਿ ਆਏ ਤਾਂ ਉਦੋਂ ਮੋਸਟਲੀ ਸਿੱਖ ਸੀਗੇ, ਹੂੰ, ਉਹਨਾਂ ਸਾਰਿਆਂ ਨੂੰ ਹਿੰਦੂਜ਼ ਹੀ ਆਖਿਆ ਜਾਂਦਾ ਸੀ। ਇੱਥੇ ਹੂੰ, ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਅਖਬਾਰਾਂ, ਜਿੱਦਾਂ ਯੂਬਾ ਸਿਟੀ ਵਰਗਾ ਬਹੁਤ ਪੁਰਾਣਾ ਇਲਾਕਾ ਹੈ, ਜਿੱਥੇ ਆ ਕੇ ਸਿੱਖ ਸਭ ਤੋਂ ਪਹਿਲਾਂ ਵਸੇ ਸੀ, ਉਦੋਂ ਉਹਨਾਂ ਨੂੰ ਸਾਰਿਆਂ ਨੂੰ ਹੀ ਪਹਿਲੋਂ ਜਿਹੜਾ ਉਹ ਹਿੰਦੂਜ਼ ਆਖਿਆ ਜਾਂਦਾ ਸੀ। ਸੋ ਉਹ ਗਲਤ ਉਦੋਂ ਅਖਬਾਰਾਂ ਦੇ ਵਿੱਚ ਐਜ਼ ਏ ਹਿੰਦੂ ਰਿਪਰੈਜ਼ੈਂਟ ਕੀਤਾ ਗਿਆ, ਤੇ ਇਹ ਆਪਣੇ ਖਾਤੇ ਪਾ ਰਹੇ ਆ। ਹਾਂ, ਤੇ ਹੋਰ ਉਹਨਾਂ ਨੇ ਦੱਸਿਆ ਵੀ 2017 ਵਿੱਚ ਨਾ ਨਿਊ ਜਰਸੀ ਦੇ ਐਡੀਸਨ ਇਲਾਕੇ ਵਿੱਚ ਜਿਹੜਾ ਹੈਗਾ, ਜਿਹੜੇ ਉੱਥੋਂ ਦੇ ਜਿਹੜੇ ਮੂਲ ਵਸਿੰਦੇ ਆ, ਉਹਨਾਂ ਨੇ ਅਥਾਰਟੀਜ਼ ਨਾਲ ਇਹ ਗੱਲ ਕਰੀ ਵੀ ਇੱਥੇ ਚਾਈਨੀਜ਼ ਤੇ ਇੰਡੀਅਨ ਪੋਪੂਲੇਸ਼ਨ ਆ ਜਿਹੜੀ ਕਾਫੀ ਵੱਧ ਰਹੀ ਹੈਗੀ ਆ, ਸਕੂਲਾਂ ਵਿੱਚ ਇਹਨਾਂ ਦੇ ਬੱਚਿਆਂ ਦੀ ਜਿਹੜੀ ਹੈਗੀ ਆ ਬਹੁਤਾਤ ਹੋ ਰਹੀ ਆ, ਵੀ ਸੋ ਇਮੀਗ੍ਰੇਸ਼ਨ ਨੂੰ ਕਿਸੇ ਤਰ੍ਹਾਂ ਜਿਸ ਤਰ੍ਹਾਂ ਹੈਗਾ ਵੀ ਬੈਲੈਂਸ ਕੀਤਾ ਜਾਵੇ, ਹੈਨਾ। ਹੁਣ ਇਹ ਜਿਹੜੀ ਗੱਲ ਸੀ ਕਿ ਚਾਈਨੀਜ਼ ਤੇ ਇੰਡੀਅਨ ਪੋਪੂਲੇਸ਼ਨ ਖਿਲਾਫ ਸੀ, ਨਾ ਕਿ ਹਿੰਦੂਆਂ ਦੇ ਖਿਲਾਫ, ਹਨਾ। ਸੋ ਇੱਕ ਤਰ੍ਹਾਂ ਨਾਲ ਪੂਰੇ ਸਾਊਥ ਏਸ਼ੀਆ ਦੇ ਖਿਲਾਫ ਸੀਗਾ ਵੀ ਇਹ ਚਾਈਨੀਜ਼ ਐਂਡ ਇੰਡੀਅਨ ਪੋਪੂਲੇਸ਼ਨ ਦੇ ਬੱਚੇ ਆ ਉਹ ਵੱਧ ਰਹੇ ਹੈਗੇ ਆ। ਕਹਿੰਦਾ ਇਸ ਅਪਰਾਧ ਨੂੰ ਵੀ ਜਿਹੜਾ ਹੈਗਾ HAF ਨੇ ਹਿੰਦੂ ਫੋਬਿਕ ਅਪਰਾਧ ਵੀ ਸਿਰਫ ਹਿੰਦੂਆਂ ਦੇ ਖਿਲਾਫ ਹੈਗਾ। ਸੋ ਇਸ ਤਰ੍ਹਾਂ ਉਹ ਡਿਫਾਈਨ ਕਰਨ ਵਿੱਚ ਉਹ ਦੱਸ ਰਹੇ ਹੈਗੇ ਵੀ ਉਹ ਗਲਤੀਆਂ ਕਰ ਰਹੇ ਹੈਗੇ, ਜਿਹੜਾ ਕਿ ਜਿਹੜੀਆਂ ਪ੍ਰਵਾਨਿਤ ਡੈਫੀਨੇਸ਼ਨਸ ਹੈਗੀਆਂ ਨਾ, ਉਹਨਾਂ ਦੇ ਜਿਹੜਾ ਹੈਗਾ ਉਹਦੇ ਵਿੱਚ ਨਹੀਂ ਆਉਂਦਾ। ਇਹ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਹੈਗੇ ਆ ਜੂਇਸ਼ ਕਰੰਟਸ ਨੇ ਜਿਹੜਾ ਹੈਗਾ ਸਾਡੇ ਸਾਹਮਣੇ ਲਿਆਂਦੇ ਹੈਗੇ ਆ। ਸੋ ਅਵਤਾਰ ਸਿੰਘ ਜੀ, ਹੁਣ ਜਦੋਂ ਆਪਾਂ ਇਹ ਸਾਰੀਆਂ ਜਿਹੜੀਆਂ ਇਹ ਗੱਲਾਂ ਕਰ ਰਹੇ ਹਾਂ, ਤੁਸੀਂ ਦੇਖੋ ਵੀ ਕਿੰਨੇ ਆਰਗੇਨਾਈਜ਼ਡ ਤਰੀਕੇ ਦੇ ਨਾਲ ਇਹ ਅਟੈਕ ਇਸ ਟਾਈਮ ਜਿਹੜੇ ਉਹ ਚੱਲ ਰਹੇ ਆ। ਟਾਰਗੇਟ ਤੁਸੀਂ ਦੇਖੋ ਇਹਨਾਂ ਦੇ ਦੁਆਰਾ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਘਟਨਾਵਾਂ ਨੂੰ ਬੜਾ ਜਿਹੜਾ ਉਹ ਵਧਾ ਕੇ ਪੇਸ਼ ਕੀਤਾ ਜਾਂਦਾ ਵੀ ਹਿੰਦੂ ਮੰਦਿਰਾਂ ਖਿਲਾਫ ਜਿਹੜੀ ਗ੍ਰੈਫਿਟੀ ਜਿਹੜੀ ਉਹ ਹੋਈ ਆ। ਇਸ ਮੈਗਜ਼ੀਨ ਦੇ ਵਿੱਚ, ਇਸ ਜਿਹੜੀ ਰਿਪੋਰਟ ਦੇ ਵਿੱਚ ਉਸ ਦਾ ਵੀ ਜ਼ਿਕਰ ਕੀਤਾ ਗਿਆ, ਕਿਉਂਕਿ ਆਪਾਂ ਨੂੰ ਪਤਾ ਵੀ ਜੇ ਟਰੈਕ ਰੈਕਡ ਦੇਖਿਆ ਜਾਵੇ, ਜਦੋਂ ਕਿਤੇ ਵੀ ਜਦੋਂ ਰੈਫਰੈਂਡਮ ਹੋਏ ਸੀ ਤਾਂ ਹਮੇਸ਼ਾ ਹਿੰਦੂ ਮੰਦਿਰ ਦੇ ਉੱਤੇ ਇਦਾਂ ਜਿਹੜਾ ਕੁਝ ਲਿਖ ਦਿੱਤਾ ਜਾਂਦਾ ਰਿਹਾ ਆ। ਆਸਟ੍ਰੇਲੀਆ ਦੇ ਵਿੱਚ ਇਹ ਚੀਜ਼ ਪਤਾ ਲੱਗ ਗਈ ਸੀ, ਇਹ ਲਿਖਣ ਵਾਲੇ ਆਪ ਹੀ ਸੀ। ਕੈਨੇਡਾ ਦੇ ਵਿੱਚ ਵੀ ਉਹੀ ਚੀਜ਼ ਨਿਕਲ ਆਈ। ਹੁਣ ਇੱਥੇ ਸਾਲ ਤੋਂ ਵੱਧ ਹੋ ਗਿਆ, ਅਜੇ ਤੱਕ ਕੋਈ ਬੰਦਾ ਨਹੀਂ ਗ੍ਰਿਫਤਾਰ ਹੋਇਆ, ਬਲਕਿ ਸਿੱਖ ਉੱਥੇ ਗਏ ਸਾਫ਼ ਕਰਨ ਦੇ ਲਈ, ਉਹਨਾਂ ਦੇ ਨਾਲ ਜਿਹੜਾ ਉਹ ਖੜੇ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ। ਫਿਰ ਵੀ ਇਹ ਦੋਸ਼ ਸਾਰੇ ਸਿੱਖਾਂ ਨੂੰ ਲਾ ਦਿੰਦੇ ਆ। ਫਿਰ ਇਹਦੇ ਵਿੱਚ ਇਹ ਗੁਰਦੁਆਰਾ ਸਾਹਿਬ ਨੂੰ ਅੱਤਵਾਦ ਦੇ ਅੱਡੇ ਤੱਕ ਵੀ ਜਿਹੜਾ ਉਹ ਆਖ ਦਿੰਦੇ ਆ। ਇਹ ਪੋਲੀਟੀਕਲ ਮੋਬਿਲਾਈਜ਼ਡ ਏਜੰਡਾ ਹੈਗਾ ਜਿੱਦਾਂ ਨਾ। ਹਾਂ, ਸੋ ਇਹੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੈਨੂੰ ਲੱਗਦਾ ਇੱਕ ਰੂਪ ਆ, ਤੇ ਤਾਂ ਹੀ ਉਸ ਬਿੱਲ ਦੇ ਉਲਟ ਵੀ ਨਾਲ ਤਾਂ ਹੀ ਚੱਲ ਰਹੇ ਆ ਵੀ ਇਹਦੇ ਵਿੱਚ ਆਪ ਫਸ। ਹਾਂ, ਬਿਲਕੁਲ ਉਹਦੇ ਵਿੱਚ ਇਹ ਆ ਫਸ ਸਕਦੇ ਹੈਗੇ, ਕਿਉਂਕਿ ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਸਟ ਹਥਿਆਰਾਂ ਦਾ ਹੀ ਨਹੀਂ ਹੈਗਾ, ਵਰਬਲ ਐਂਡ ਅਕੈਡਮਿਕ, ਜਿਹਦੀ ਆਪਾਂ ਪਿਛਲੇ ਹਫਤੇ ਵੀ ਗੱਲ ਕੀਤੀ ਆ। ਸੋ ਉਹ ਅਕੈਡਮਿਕ ਜਿਹੜੀਆਂ ਸਰਗਰਮੀਆਂ ਨੇ, ਜਿਹੜਾ ਅਕੈਡਮਿਕ ਐਕਟਿਵਿਜ਼ਮ ਆ, ਉਹ ਵੀ ਕਿਤੇ ਨਾ ਕਿਤੇ ਮੁੜ ਕੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਿੱਚ ਆ ਸਕਦਾ। ਡੈਫੀਨੇਸ਼ਨਸ, ਉਹਨਾਂ ਡੈਫੀਨੇਸ਼ਨਸ ਦੀ ਮੈਨੀਪੂਲੇਸ਼ਨ, ਉਸ ਮੈਨੀਪੂਲੇਸ਼ਨ ਦੇ ਆਧਾਰ ਤੇ ਆਪਣੀ ਰਾਜਨੀਤੀ ਨੂੰ ਅੱਗੇ ਵਧਾਉਣ ਦਾ ਜਿਹੜਾ ਹੈਗਾ ਕਾਰਜ, ਇਹ ਕਾਫੀ ਕੁਛ ਆ ਜਿਹੜਾ ਹੈਗਾ ਆਪਾਂ ਨੂੰ ਸੋਚਣ ਵਿਚਾਰਨ ਦੀ ਗੱਲ ਹੈਗੀ। ਸੋ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਕਿਸੇ ਧਰਮ ਦੇ ਖਿਲਾਫ ਸਿੱਖਾਂ ਨੇ, ਗੁਰੂ ਸਾਹਿਬ ਨੇ ਕਿਹਾ, ਕਦੇ ਵੀ ਕੋਈ ਆਪਾਂ ਇਸ ਤਰ੍ਹਾਂ ਦਾ ਪ੍ਰਚਾਰ ਨਹੀਂ ਕਰਨਾ। ਜਿੱਥੇ ਕਿਸੇ ਹੋਰ ਧਰਮ ਤੇ ਵਿਪਤਾ ਵੀ ਆਉਂਦੀ ਹੈਗੀ ਆ, ਆਪਾਂ ਪਹਿਲਾਂ ਵੀ ਖੜੇ ਆ, ਹੁਣ ਵੀ ਜਿਹੜਾ ਹੈਗਾ ਹਰ ਧਰਮ ਨਾਲ ਮੋਢਾ ਜੋੜ ਕੇ ਜਿਹੜਾ ਕਰਨਾ, ਡਿਸਪਾਈਟ ਵੀ ਉਹ ਕਿਹੜੇ ਧਰਮ ਦਾ ਜਾਂ ਕਿਸ ਦਾ ਵੀ ਹੈਗਾ। ਸੋ ਸਿੱਖਾਂ ਲਈ ਇਹੋ ਹੀ ਸਬਕ ਹੈਗਾ ਵੀ ਆਪਾਂ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣਾ। ਇਸ ਨਫ਼ਰਤ ਭਰਪੂਰ ਰਾਜਨੀਤੀ ਦਾ ਅਕੈਡਮਿਕਲੀ ਤੇ ਪੋਲੀਟੀਕਲੀ ਜਿਹੜਾ ਵਿਰੋਧ ਕਰੋ, ਪਰ ਉਹਨਾਂ ਨਾਲ ਕਿਸੇ ਫਿਜ਼ੀਕਲ ਕਨਫਰੰਟੇਸ਼ਨ ਵਿੱਚ ਇਸ ਤਰ੍ਹਾਂ ਫਸਣ ਦੀ ਲੋੜ ਨਹੀਂ ਹੈਗੀ। ਉਹ ਜਾਣਬੁੱਝ ਕੇ ਚਾਹੁੰਦੇ ਆ ਵੀ ਸਿੱਖ ਆ ਜਿਹੜੇ ਵਾਇਲੈਂਸ ਕਰਨ। ਅਸੀਂ ਜਿਹੜਾ ਏਜੰਡਾ ਚਲਾ ਰਹੇ ਆ ਵੀ ਸਿੱਖ ਤਾਂ ਵਾਇਲੈਂਟ ਆ ਸ਼ੁਰੂ ਤੋਂ, ਇਹ ਤਾਂ ਜਿਹੜਾ ਜਰਾਇਮ ਪੇਸ਼ਾ ਕੌਮ ਹੈਗੀ ਆ, ਉਹ ਸਿੱਧ ਹੋਵੇਗਾ। ਪਰ ਸਿੱਖ ਡੈਮੋਕ੍ਰੈਟਿਕਲੀ, ਲੀਗਲੀ, ਜਿਸ ਤਰ੍ਹਾਂ ਫਰੀਮਾਉਂਟ ਗੁਰਦੁਆਰਾ ਸਾਹਿਬ ਨੇ ਕੀਤਾ ਹੈਗਾ, ਸੋ ਲੀਗਲ ਵੇਜ਼ ਨਾਲ ਜਿਹੜੀ ਹੈਗੀ ਆ ਆਪਣੀ ਲੜਾਈ ਲੜਨਾ। ਕਿਸੇ ਵੀ ਕਨਫਰੰਟੇਸ਼ਨ ਵਿੱਚ ਫਿਜ਼ੀਕਲੀ ਨਾ ਆਉਣ, ਨਾ ਵਰਬਲੀ ਆਉਣ। ਇੱਕ ਤਰ੍ਹਾਂ ਨਾਲ ਵਰਬਲੀ ਵੀ ਨਹੀਂ ਆਉਣਾ ਚਾਹੀਦਾ। ਡੈਮੋਕ੍ਰੈਟਿਕਲੀ, ਪੀਸਫੁਲੀ। ਉਹ ਇਹ ਲੋਕ ਵੀ ਆਪਾਂ ਦੇਖੇ ਵੀ ਆਪਾਂ ਇਹ ਕਹਿ ਸਕਦੇ ਵੀ ਇੱਕ ਤਾਂ ਭਟਕੇ ਹੋਏ ਨੇ, ਦੂਜਾ ਮਾਨਸਿਕ ਤੌਰ ਤੇ ਬਿਮਾਰ ਨੇ, ਆਪਾਂ ਇਹ ਸਮਝੀਏ। ਸੋ ਬਿਮਾਰ ਵਿਅਕਤੀ ਨਾਲ ਕਨਫਰੰਟੇਸ਼ਨ ਵਿੱਚ ਨਹੀਂ ਆਇਆ ਜਾਂਦਾ, ਉਹਨੂੰ ਕਿਸੇ ਨਾ ਕਿਸੇ ਸੁਧਾਰਨ ਦੇ ਜਿਹੜੇ ਹੈਗੇ ਡੈਮੋਕ੍ਰੈਟਿਕ ਪ੍ਰੋਸੈਸ ਵਿੱਚ ਪਾਇਆ ਜਾਂਦਾ। ਸੋ ਆਪਾਂ ਇਹ ਦੇਖੀਏ ਵੀ ਉਹ ਵਿਕਟਮ ਨੇ ਅਸਲ 'ਚ, ਹਨਾ। ਆਪ ਵੀ ਉਹ ਕਿਸੇ ਵੱਡੇ ਜਿਹੜੇ ਜ਼ਖਮ ਆ ਉਹਨਾਂ ਦੇ ਵਿਕਟਮ ਆ, ਕੋਈ ਹੋਰ ਉਹਨਾਂ ਨੂੰ ਆਪਰੇਟ ਕਰ ਰਿਹਾ ਹੈਗਾ। ਸੋ ਉਹ ਇੱਕ ਤਰ੍ਹਾਂ ਨਾਲ ਉਹ ਮਾਨਸਿਕ ਬਿਮਾਰੀ ਵਿੱਚੋਂ ਇਹ ਸਾਰਾ ਕੁਝ ਐਕਟ ਕਰ ਰਹੇ ਆ। ਆਪਾਂ ਵੱਡੇ ਪਰਸਪੈਕਟਿਵ ਵਿੱਚ, ਆਪਾਂ ਵੈਸਟਰਨ ਸੁਸਾਇਟੀਜ਼ ਵਿੱਚ ਰਹਿੰਦੇ ਹਾਂ, ਵੱਡੇ ਪਰਸਪੈਕਟਿਵ ਵਿੱਚ ਸੋਚੀਏ ਵੀ ਹੁਣ ਜਿਸ ਤਰ੍ਹਾਂ ਆਮ ਤੌਰ ਤੇ ਤੁਸੀਂ ਦੇਖੋ ਜਿਹੜੇ ਨਸ਼ੇ ਤੇ ਲੱਗੇ ਹੋਏ ਬੱਚੇ ਆ ਨਾ, ਆਪਣੀਆਂ ਜਿਹੜੀਆਂ ਵੈਸਟਰਨ ਸੁਸਾਇਟੀਜ਼ ਆ, ਉਹ ਉਹਨਾਂ ਨੂੰ ਵਿਕਟਿਮ ਆਫ ਕ੍ਰਾਈਮ ਮੰਨਦੀਆਂ ਹੈਗੀਆਂ। ਈਵਨ ਜਿਹੜੀਆਂ ਬੱਚੀਆਂ ਪ੍ਰੋਸਟੀਟਿਊਸ਼ਨ ਵਿੱਚ ਵੀ ਚਲੇ ਜਾਂਦੀਆਂ, ਉਹਨਾਂ ਨੂੰ ਉਹ
ਉਹ ਅਪਰਾਧੀ ਨਹੀਂ ਮੰਨਦੀਆਂ ਆਪਣੀਆਂ ਸੁਸਾਇਟੀਜ਼, ਉਹ ਵਿਕਟਮ ਆਫ ਜਿਹੜਾ ਹੈਗਾ ਕ੍ਰਾਈਮ ਮੰਨਦੀਆਂ ਵੀ ਕੋਈ ਹੋਰ ਆ ਇਹਨਾਂ ਨੂੰ ਕ੍ਰਾਈਮ ਵਿੱਚ ਇੱਥੇ ਫਸਾ ਕੇ ਜਿਹੜਾ ਹੈਗਾ ਚਲੇ ਗਿਆ। ਉਹਨਾਂ ਨਾਲ ਫਿਰ ਬੜਾ ਮਨੁੱਖੀ ਵਤੀਰਾ, ਮਨੁੱਖਤਾਵਾਦੀ ਉਹਨਾਂ ਨੂੰ ਹੌਲੀ ਹੌਲੀ ਉਸ ਧੰਦੇ ਚੋਂ ਕੱਢਣ ਦਾ ਯਤਨ ਕੀਤਾ ਜਾਂਦਾ। ਉਹਨਾਂ ਨੂੰ ਫ੍ਰੀ ਹਾਊਸਿੰਗ, ਫ੍ਰੀ ਜਿਹੜਾ ਹੈਗਾ ਸੋਸ਼ਲ ਸਿਕਿਉਰਿਟੀ ਵਗੈਰਾ ਪ੍ਰੋਵਾਈਡ ਕੀਤੀ ਜਾ ਸਕਦੀ ਹੈ, ਤਾਂ ਕਿ ਉਹ ਆਪਣੇ ਆਪ ਬਾਰੇ ਸੋਚਣ ਤੇ ਆਪਣੀ ਮਾਨਸਿਕਤਾ ਨਾਲ ਹੀ, ਮਾਨਸਿਕ ਤੌਰ ਤੇ ਸਿਹਤਮੰਦ ਹੋ ਕੇ ਉਹ ਇਸ ਚੱਕਰ ਚੋਂ ਬਾਹਰ ਨਿਕਲ ਸਕਣ। ਸੋ ਮੈਨੂੰ ਲੱਗਦਾ ਵੀ ਇਹ ਉਹ ਵੀ ਵਿਕਟਮ ਨੇ ਕਿਸੇ ਤਰ੍ਹਾਂ ਦੇ, ਬੇਸ਼ੱਕ ਰੈਡੀਕਲਾਈਜ਼ ਹੋ ਗਏ ਆ ਜਾਂ ਨਫ਼ਰਤ ਆ ਜਿਹੜੀ ਰੈਡੀਕਲਾਈਜੇਸ਼ਨ ਚੋਂ ਆ ਰਹੀ ਹੈਗੀ ਆ, ਸੋ ਉਹਨਾਂ ਨੂੰ ਡੀ ਰੈਡੀਕਲਾਈਜ਼ ਸੁਸਾਇਟੀਜ਼ ਕਰਨ। ਜਦੋਂ ਉਹ ਆਪਣੇ ਤੌਰ ਤੇ ਮਨੁੱਖ ਦੇ ਤੌਰ ਤੇ ਸੋਚਣਗੇ ਤਾਂ ਸਾਨੂੰ ਲੱਗਦਾ ਵੀ ਉਹ ਚੰਗੇ ਮਨੁੱਖ ਬਣ ਕੇ ਸਾਹਮਣੇ ਆਉਣਗੇ। ਜੀ, ਤੁਸੀਂ ਤਾਂ ਫੇਰ ਬਹੁਤ ਵੱਡੇ ਦਿਲ ਦੇ ਨਾਲ ਇਹ ਚੀਜ਼ ਜਿਹੜੀ ਉਹ ਗੱਲ ਕਰ ਰਹੇ ਆ, ਪਰ ਏਦਾਂ ਹੁੰਦਾ ਨਾ ਅਵਤਾਰ ਸਿੰਘ ਜੀ ਵੀ ਜਦੋਂ ਕੋਈ ਲਗਾਤਾਰ ਇਸ ਤਰੀਕੇ ਦੇ ਨਾਲ ਤੁਹਾਨੂੰ, ਤੁਹਾਡੀ ਕਮਿਊਨਿਟੀ ਨੂੰ, ਤੁਹਾਡੇ ਧਰਮ ਨੂੰ, ਤੁਹਾਡੇ ਅਕਾਦਤ ਭਰੀਆਂ ਸਥਾਨਾਂ ਨੂੰ ਇੰਨੀ ਭੈੜੀ ਨਜ਼ਰ ਦੇ ਨਾਲ ਦੇਖਦਾ, ਫਿਰ ਬੰਦੇ ਦੇ ਵਿੱਚ ਖੂਨ ਜਿਹੜਾ ਉਹ ਉਬਾਲਾ ਖਾ ਜਾਂਦਾ। ਪਰ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਵੀ ਆਪਾਂ ਨੂੰ ਬੜੇ ਠੰਡੇ ਦਿਮਾਗ ਦੇ ਨਾਲ ਇੱਥੇ ਜਿਹੜਾ ਚੱਲਣ ਦੀ ਲੋੜ ਆ। ਕੀ ਰਣਨੀਤੀ ਹੋਣੀ ਚਾਹੀਦੀ ਆ ਇਸ ਚੀਜ਼ ਦਾ, ਜਿਹੜਾ ਆ ਇਸ ਪ੍ਰੋਪੇਗੈਂਡੇ ਦਾ ਜਿਹੜਾ ਫੇਸ ਕਰਨ ਦੇ ਲਈ, ਜਾਂ ਇਸ ਦਾ ਜਵਾਬ ਜਿਹੜਾ ਉਹ ਦੇਣ ਦੇ ਲਈ, ਕਿਉਂਕਿ ਉਹ ਬਹੁਤ ਅਕੈਡਮਿਕ, ਬੜੇ ਸਿਸਟੈਮਿਕ ਤਰੀਕੇ ਦੇ ਨਾਲ ਜਿਹੜੇ ਉਹ ਲੱਗੇ ਹੋਏ ਆ। ਸਿੱਖਾਂ ਦਾ ਕੀ ਇਸ ਪ੍ਰੋਪੇਗੈਂਡੇ ਨੂੰ ਤੋੜਨ ਲਈ ਕੀ ਜਵਾਬ ਹੋਣਾ ਚਾਹੀਦਾ, ਕਿੱਦਾਂ ਦੇ ਕਾਰਜ ਹੋਣੇ ਚਾਹੀਦੇ? ਦੇਖੋ, ਆਪਾਂ ਕਿਹਾ ਵੀ ਤੁਸੀਂ ਹੁਣ ਆਪ ਹੀ ਕਿਹਾ ਵੀ ਉਹ ਬੜੇ ਸਿਸਟਮੈਟਿਕ ਢੰਗ ਨਾਲ ਲੱਗੇ ਹੋਏ ਆ। ਜੇ ਉਹ ਸਿਸਟਮੈਟਿਕ ਢੰਗ ਨਾਲ ਕਰ ਸਕਦੇ ਆ, ਸਿੱਖ ਕਿਉਂ ਨਹੀਂ ਕਰ ਸਕਦੇ? ਸਿੱਖਾਂ ਨੂੰ ਜੇ ਘੱਟੋ ਘੱਟ ਆਪਣੇ ਵਿਰੋਧੀ ਤੋਂ ਹੀ ਸਿੱਖ ਲਈ, ਆਪਾਂ ਵਾਇਲੈਂਟਲੀ ਜਾਂ ਇਸ ਤਰ੍ਹਾਂ ਨਾਅਰੇਬਾਜ਼ੀ ਜਾਂ ਹੋਰ ਉਹਦੇ ਚੋਂ ਨਾ ਪਈਏ। ਜਿਸ ਸਿਸਟਮ ਨੂੰ ਉਹ ਵਰਤ ਰਹੇ ਆ, ਸਿੱਖਾਂ ਨੂੰ ਵੀ ਉਹੀ ਸਿਸਟਮ ਵਰਤ, ਉਹ ਸਿੱਖਾਂ ਲਈ ਵੀ ਤਾਂ ਖੁੱਲ੍ਹਾ ਹੈ ਨਾ ਉਹ ਸਿਸਟਮ। ਦੂਸਰਾ ਹੈਗਾ ਵੀ ਅਸੀਂ ਧਾਰਮਿਕ ਤੌਰ ਤੇ ਸਾਡੀ ਜਿਹੜੀ ਸਕਾਲਰਸ਼ਿਪ ਹੈਗੀ ਆ, ਰਿਲੀਜੀਅਸ ਸਕਾਲਰਸ਼ਿਪ ਆ, ਉਹ ਸੁਚੇਤ ਹੋਵੇ। ਉਹ ਰਿਲੀਜੀਅਸ ਵੈਲਿਊਜ਼ ਦੀ ਤੇ ਕਦਰਾਂ ਕੀਮਤਾਂ ਦੀ ਜਿਹੜੀ ਹੈਗੀ ਆ ਸਿੱਖ ਪੁਆਇੰਟ ਆਫ ਵਿਊ ਨਾਲ ਡੈਫੀਨੇਸ਼ਨ ਦੇਵੇ, ਤੇ ਉਹਨਾਂ ਨੂੰ ਜਿਹੜਾ ਹੈਗਾ ਸਿੱਖ ਸੰਗਤ ਦੇ ਮਨਾਂ ਵਿੱਚ ਵਸਾਉਣ ਦਾ ਜਿਹੜਾ ਕਾਰਜ ਹੈਗਾ। ਸੋ ਧਰਮ ਹੀ ਸਾਡਾ ਆਖਰੀ ਜਿਹੜਾ ਹੈਗਾ ਮੋਰਚਾ ਹੈਗਾ। ਸੋ ਧਰਮ ਵਿੱਚ ਸਾਨੂੰ ਆਖਰੀ ਪਨਾਹ ਮਿਲੀ ਹੈਗੀ ਆ। ਧਰਮ ਤੋਂ ਬਿਨਾਂ ਅਸੀਂ ਜਿਹੜੇ ਹੈਗੇ ਟੁੱਟ ਜਾਵਾਂਗੇ। ਉਹਦੇ ਚ ਫਿਰ ਸਾਡੇ ਚ ਚਾਹੇ ਵਰਬਲ ਹਿੰਸਾ ਹੋਵੇ, ਚਾਹੇ ਫਿਜ਼ੀਕਲ ਹਿੰਸਾ ਹੋਵੇ, ਉਹ ਆ ਸਕਦੀ ਆ ਜੇ ਅਸੀਂ ਧਰਮ ਤੋਂ ਟੁੱਟਦੇ ਹਾਂ। ਧਰਮ ਨਾਲ ਜੁੜੇ ਰਹੋ। ਧਰਮ ਦੀ ਜਿਹੜੀ ਮਾਡਰਨ ਆਸਪੈਕਟ ਤੋਂ ਜਿਹੜੀ ਸਕਾਲਰਸ਼ਿਪ ਦੀ ਜ਼ਿੰਮੇਵਾਰੀ ਆ, ਉਹ ਸਾਰੇ ਸਕਾਲਰਸ ਨਿਭਾਉਣ। ਤੇ ਦੂਸਰਾ ਹੈਗਾ ਵੀ ਵਾਇਲੈਂਸ ਤੋਂ, ਵਰਬਲ ਵਾਇਲੈਂਸ ਐਂਡ ਫਿਜ਼ੀਕਲ ਵਾਇਲੈਂਸ ਤੋਂ ਬਚ ਕੇ ਚੱਲੇ। ਅਵਤਾਰ ਸਿੰਘ ਜੀ, ਆਪਾਂ ਹੁਣ ਨਿੱਤ ਆਏ ਦਿਨ ਦੇਖੋ ਇੱਕ ਨਹੀਂ ਕਈ ਥਾਵਾਂ ਦੇ ਉੱਤੇ ਜਿਹੜਾ ਚੀਜ਼ਾਂ ਚੱਲ ਰਹੀਆਂ, ਓਬਵੀਅਸਲੀ ਉਹ ਜਿਹੜੇ ਬੰਦੇ ਆ ਉਹ ਪੂਰੀ ਸਿੱਖ ਕਮਿਊਨਿਟੀ ਨੂੰ ਰਿਪਰੈਜ਼ੈਂਟ ਨਹੀਂ ਕਰਦੇ। ਕੋਈ ਡਰੱਗ ਪੈਡਲਰ ਫੜ ਹੁੰਦੇ ਆ, ਕੋਈ ਕੁਛ ਹੋ ਰਿਹਾ। ਆਪਣੀ ਕਮਿਊਨਿਟੀ ਦੇ ਲੋਕ ਇਸ ਪਾਸੇ ਵੱਲ ਨੂੰ ਕਿੱਦਾਂ ਧੱਕ ਹੋ ਗਏ, ਕਿੱਦਾਂ ਇਹ ਇੰਨੇ ਜ਼ਿਆਦਾ ਜਿਹੜਾ ਇਸ ਪਾਸੇ ਵੱਲ ਨੂੰ ਕ੍ਰਾਈਮ ਪੇਸ਼ਾ ਕਿਉਂ ਜਿਹੜਾ ਇਸ ਪਾਸੇ ਵੱਲ ਨੂੰ ਕ੍ਰਾਈਮ ਵਾਲੇ ਪਾਸੇ ਨੂੰ ਆਕਰਸ਼ਿਤ ਹੋ ਰਹੇ ਆ? ਉਹ ਫਿਰ ਜਦੋਂ ਇਦਾਂ ਦੀਆਂ ਰਿਪੋਰਟਾਂ ਆਉਂਦੀਆਂ, ਫਿਰ ਇਹੋ ਜਿਹੀਆਂ ਆਰਗੇਨਾਈਜੇਸ਼ਨਸ ਨੂੰ ਆਪਣੇ ਖਿਲਾਫ ਪ੍ਰਚਾਰ ਕਰਨਾ ਬਹੁਤ ਸੌਖਾ ਜਿਹੜਾ ਆ ਉਹ ਬਣ ਜਾਂਦਾ ਆ। ਐਜ਼ ਏ ਕਮਿਊਨਿਟੀ, ਐਜ਼ ਏ ਸਿੱਖ, ਐਜ਼ ਏ ਧਰਮ, ਆਪਾਂ ਨੂੰ ਇਹਦੇ ਵਿੱਚ ਹੋਰ ਕਿਹੜੇ ਉਪਰਾਲੇ ਕਰਨ ਦੀ ਜਿਹੜੀ ਨਾਲ ਦੇ ਨਾਲ ਜ਼ਰੂਰਤ ਹੈਗੀ ਆ? ਕਿਉਂਕਿ ਆਈ ਥਿੰਕ ਇਹ ਚਰਚਾ ਹੁਣ ਬਹੁਤ ਜ਼ਿਆਦਾ ਅਹਿਮ ਹੋਣੀ ਚਾਹੀਦੀ ਤੇ ਥਾਂ ਦੇ ਉੱਤੇ ਹੋਣੀ ਚਾਹੀਦੀ ਆ ਵੀ ਕੀ ਕਾਰਨਾਮਾ ਵੀ ਆਪਣੇ ਯੰਗਸਟਰਸ, ਆਪਣੇ ਨੌਜਵਾਨ, ਆਪਣੀ ਕਮਿਊਨਿਟੀ ਦੇ ਬੰਦੇ ਇਹ ਮਾੜੇ ਕੰਮਾਂ ਵੱਲ ਦੇ ਰੁਝਾਨ ਦੇ ਵਿੱਚ ਪੈ ਰਹੇ ਆ। ਉਹੀ ਆ ਵੀ ਧਰਮ ਤੋਂ ਸਾਡਾ ਜਿਹੜਾ ਹੈਗਾ ਨਾ, ਵੀ ਧਰਮ ਤੋਂ ਸਾਡਾ ਰਿਸ਼ਤਾ ਜਿਹੜਾ ਉਹ ਦੂਰ ਹੋ ਰਿਹਾ ਹੈਗਾ ਨਾ। ਸੋ ਸਾਨੂੰ ਸਾਡੀ ਜਿਹੜੀ ਹੋਂਦ ਦਾ ਕੇਂਦਰ ਹੈਗਾ ਸਾਡੇ ਗੁਰਧਾਮ ਔਰ ਸਾਡਾ ਧਰਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ। ਸੋ ਅਸੀਂ ਪਿਛਲੇ 50-60 ਸਾਲਾਂ ਚ ਧਰਮ ਪ੍ਰਚਾਰ ਦਾ ਤੇ ਆਪਣੇ ਬੱਚਿਆਂ ਨੂੰ ਉਸ ਤਰ੍ਹਾਂ ਨਾਲ ਗਲ ਨਾਲ ਲਾਉਣ ਦਾ ਜਿਹੜਾ ਹੈਗਾ ਸਾਡੇ ਗੁਰਧਾਮਾਂ ਚ ਆਪਾਂ ਸਾਰੇ ਜਣੇ ਆਪਣੇ ਆਪ ਨੂੰ ਇੰਟਰੋਸਪੈਕਟ ਕਰੀਏ, ਆਪਣੇ ਅੰਦਰ ਝਾਤੀ ਮਾਰੀਏ। ਗੁਰੂ ਘਰ ਦੇ ਪ੍ਰਬੰਧਕ, ਸਾਡੇ ਜਿਹੜੇ ਧਾਰਮਿਕ ਲੀਡਰ ਆ, ਸਾਡੇ ਰਹਿਬਰ ਆ, ਉਹ ਵੀ ਅਸੀਂ ਕਿਸ ਤਰ੍ਹਾਂ ਕੀ ਅਸੀਂ ਬੱਚਿਆਂ ਨੂੰ ਆਪਣੇ ਨਾਲ ਜੋੜਨ ਦੇ ਉਨੇ ਸਫਲ ਹੋਏ ਹੈਗੇ। ਸੋ ਇਹ ਜਿਹੜੇ ਬੱਚੇ ਭਟਕਣ ਦਾ ਸ਼ਿਕਾਰ ਨੇ, ਇਹ ਧਰਮ ਤੋਂ ਟੁੱਟੀਆਂ ਹੋਈਆਂ ਜਿਹੜੀਆਂ ਰੂਹਾਂ ਹੈਗੀਆਂ ਨੇ। ਸੋ ਆਪਾਂ ਧਾਰਮਿਕ ਅਕੀਦੇ ਰਾਹੀਂ, ਧਰਮ ਦੀ ਜਿਹੜੀ ਸਿੱਖਿਆ ਹੈਗੀ ਆ ਉਹਦੇ ਰਾਹੀਂ ਇਹਨਾਂ ਬੱਚਿਆਂ ਨੂੰ ਵਾਪਸ ਮੋੜ ਕੇ ਲੈ ਸਕਦੇ, ਉਹਨਾਂ ਨੂੰ ਵਧੀਆ ਜੀਵਨ ਜਾਂ ਉਹਨਾਂ ਨੂੰ ਵਧੀਆ ਜਿਹੜੀ ਹੈਗੀ ਆ ਜਿਹੜੀਆਂ ਲਾਈਫ ਸਟਾਈਲ ਦੇ ਜਿਹੜੇ ਐਵੇਨਿਊਜ਼ ਨੇ ਵੀ ਤੁਸੀਂ ਇਸ ਮਾਡਲ ਨੂੰ ਅਪਣਾ ਲਓ, ਆ ਰੁਜ਼ਗਾਰ ਕੀਤਾ ਜਾ ਸਕਦਾ ਆ। ਇਸ ਤਰ੍ਹਾਂ ਦੇ ਜਿਹੜੇ ਐਵੇਨਿਊਜ਼ ਆ ਉਹ ਸੋਸ਼ਲ ਜਿਹੜੀਆਂ ਸੁਸਾਇਟੀਜ਼ ਹੁੰਦੀਆਂ ਉਹਨਾਂ ਦੇ ਆਪਾਂ ਗੁਰਦੁਆਰਿਆਂ ਵਿੱਚ ਆਪਣੇ ਸੋਸ਼ਲ ਗਰੁੱਪ ਜਿਹੜੇ ਕ੍ਰੀਏਟ ਕਰ ਸਕਦੇ ਆ, ਜਿਹੜੇ ਇਸ ਭਟਕਣ ਦਾ ਸ਼ਿਕਾਰ ਬੱਚਿਆਂ ਨੂੰ ਇੱਕ ਤਰ੍ਹਾਂ ਨਾਲ ਇਹ ਜਿਹੜੀ ਹੈਗੀ ਆ ਵੀ ਜਿਹੜੀ ਕਾਉਂਸਲਿੰਗ ਆ। ਸੋ ਕਾਉਂਸਲਿੰਗ ਰਿਲੀਜੀਅਸ ਪੁਆਇੰਟ ਆਫ ਵਿਊ ਤੋਂ ਹੀ ਹੋਣੀ ਆ। ਹੁਣ ਭਾਈ ਅਮਰਤਪਾਲ ਸਿੰਘ ਨੇ ਜਦੋਂ ਨਸ਼ਿਆਂ ਖਿਲਾਫ ਮੁਹਿੰਮ ਸ਼ੁਰੂ ਕਰੀ ਹੈ,
ਉਹਨੇ ਕੋਈ ਬਹੁਤੇ ਨਸ਼ਾ ਛਡਾਊ ਕੇਂਦਰ ਨਹੀਂ ਸ਼ੁਰੂ ਕਰੇ, ਉਹਨੇ ਧਰਮ ਪ੍ਰਚਾਰ ਕਰਿਆ। ਸੋ ਧਰਮ ਪ੍ਰਚਾਰ ਨੂੰ ਪ੍ਰਣਾਏ ਹੋਏ ਬੱਚੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡਾ ਧਰਮ ਕੀ ਕਹਿੰਦਾ, ਤਾਂ ਆਪ ਆ ਕੇ ਹੱਥ ਬੰਨ੍ਹਦੇ ਸੀ ਵੀ ਭਾਜੀ ਸਾਡਾ ਇੱਕ ਵਾਰੀ ਨਸ਼ਾ ਛਡਾ ਦਿਓ, ਅਸੀਂ ਚੰਗੇ ਗੁਰਸਿੱਖ ਬਣਨਾ ਚਾਹੁੰਦੇ ਹਾਂ। ਸੋ ਇਹ ਨਹੀਂ ਹੈਗਾ ਬੱਚੇ ਆਉਂਦੇ ਨਹੀਂ, ਬੱਚੇ ਆ ਜਾਂਦੇ ਆ, ਪਰ ਉਹਨਾਂ ਨੂੰ ਆਪਣੇ ਸਮਝ ਕੇ, ਆਪਣੇ ਬੱਚੇ ਸਮਝ ਕੇ, ਕੋਈ ਆਵਾਜ਼ ਮਾਰਨ ਵਾਲਾ ਹੋਵੇ ਫਿਰ ਬੱਚੇ ਆ ਜਾਂਦੇ ਆ। ਉਹਨਾਂ ਨੂੰ ਅਸੀਂ ਧਰਮ ਨਾਲ ਜੋੜੀਏ। ਧਰਮ ਤੋਂ ਟੁੱਟੀਆਂ ਹੋਈਆਂ ਰੂਹਾਂ ਨੇ ਜਿਹੜੀਆਂ ਉਹ ਕਿਤੇ ਨਾ ਕਿਤੇ ਭਟਕਣ ਦਾ ਸ਼ਿਕਾਰ ਹੋ ਜਾਂਦੀਆਂ। ਬਿਲਕੁਲ, ਭਾਈਚਾਰਕ ਤੌਰ ਦੇ ਉੱਤੇ ਹਰ ਇੱਕ ਜਗ੍ਹਾ ਦੇ ਉੱਤੇ, ਕਿਸੇ ਵੀ ਮੁਲਕ 'ਚੋਂ, ਕਿਸੇ ਵੀ ਸ਼ਹਿਰ 'ਚੋਂ, ਕਿਸੇ ਵੀ ਥਾਂ ਤੇ ਹੋ, ਇਹ ਹਰ ਇੱਕ ਸਿੱਖ ਦਾ ਫਰਜ਼ ਬਣਦਾ ਵੀ ਆਪਾਂ ਆਪਣੀ ਭਾਈਚਾਰੇ ਨੂੰ, ਆਪਣੀ ਕਮਿਊਨਿਟੀ ਨੂੰ, ਆਪਣੀ ਕੌਮ ਨੂੰ ਉੱਤੇ ਚੱਕਣ ਦੇ ਲਈ ਕਿਹੜੇ ਕਾਰਜ ਖੁਦ ਕਰ ਸਕਦੇ ਹਾਂ, ਕਿਹੜੇ ਇਕੱਠੇ ਹੋ ਕੇ ਜਿਹੜੇ ਉਹ ਕਰ ਸਕਦੇ ਹਾਂ, ਤਾਂ ਜੋ ਆਪਾਂ ਇੱਦਾਂ ਦੀਆਂ ਸਮੱਸਿਆਵਾਂ ਤੋਂ ਜਿਹੜਾ ਉਹ ਨਿਜਾਤ ਪਾ ਸਕੀਏ। ਇੱਕ ਦੂਜੇ ਦੇ ਉੱਤੇ ਉਂਗਲ ਚੱਕਣਾ ਉਹ ਕੰਮ ਬਹੁਤ ਸੌਖਾ, ਪਰ ਉਸ ਸਮੱਸਿਆ ਦੇ ਹੱਲ ਲੱਭਣੇ ਤੇ ਉਹ ਕੰਮ ਕਰਨਾ ਉਹ ਔਖਾ ਤਾਂ ਹੁੰਦਾ ਆ, ਪਰ ਉਹ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜੀ ਉਹ ਆਪਾਂ ਨੂੰ ਜ਼ਰੂਰਤ ਆ। ਇਕੱਠ ਜਿਹੜਾ ਉਹ ਹੋਣਾ, ਇਕੱਠੇ ਹੋਣਾ, ਏਕਤਾ ਜਿਹੜੀ ਉਹ ਹੋਣੀ, ਉਹ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਲਾਜ਼ਮੀ ਆ। ਦੇਖੋ ਸਾਧਨ ਕਈ ਹੋ ਸਕਦੇ, ਤਰੀਕੇ ਕਈ ਹੋ ਸਕਦੇ ਆ, ਸੰਸਥਾਵਾਂ ਕਈ ਹੋ ਸਕਦੀਆਂ, ਟੀਚਾ ਤਕਰੀਬਨ ਸਾਰਿਆਂ ਦਾ ਇੱਕ ਹੀ ਆ ਵੀ ਪੰਥ ਜਿਹੜਾ ਉਹ ਵਧੇ ਫੁੱਲੇ ਤੇ ਪੰਥ ਜਿਹੜਾ ਉਹ ਗੁਰੂ ਦੇ ਨਾਲ ਜਿਹੜਾ ਲੱਗ ਕੇ ਜਿਹੜਾ ਅੱਗੇ ਚੱਲੇ। ਸੋ ਉਸ ਵੱਡੇ ਜਿਹੜੀ ਚੀਜ਼ ਨੂੰ ਦੇਖਦੇ ਹੋਏ ਆਪਾਂ ਨੂੰ ਅੱਗੇ ਵਧਣ ਦੀ ਜ਼ਰੂਰਤ ਆ। ਤੇ ਅਵਤਾਰ ਸਿੰਘ ਜੀ, ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਤੁਸੀਂ ਹੋ ਰਹੀਆਂ ਅਜਿਹੀਆਂ ਘਟਨਾਵਾਂ ਦਾ ਜਿਹੜਾ ਵਿਸ਼ਲੇਸ਼ਣ ਕਰਕੇ ਸਾਨੂੰ ਸਮਝਾਉਂਦੇ ਹੋ, ਤੇ ਉਮੀਦ ਕਰਦੇ ਹਾਂ ਵੀ ਜਿਹੜੇ ਸਾਡੇ ਸਰੋਤੇ ਆ ਤੇ ਜਿਹੜੇ ਦਰਸ਼ਕ ਆ ਉਹ ਵੀ ਬਹੁਤ ਧਿਆਨ ਦੇ ਨਾਲ ਇਸ ਨੂੰ ਸੁਣਦੇ ਆ ਤੇ ਆਪਾਂ ਕੁਛ ਨਾ ਕੁਛ ਇਹਨਾਂ ਚੋਂ ਜਿਹੜਾ ਉਹ ਜ਼ਰੂਰ ਸਿੱਖਦੇ ਰਹੀਏ। ਸੋ ਅਵਤਾਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ ਜੀ ਕੀ